ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓ ਤੋਂ, ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ 20 ਨਵੰਬਰ ਦਿਨ ਸ਼ਨੀਚਰਵਾਰ, ਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕੀਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 4159090503। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ। GN ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ। ਨੰਬਰ ਸੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਸ਼ੁਰੂ ਕਰਦੇ ਜਾਈਏ, ਆਪਾਂ ਖੇਤੀ ਦੇ ਨਾਲ ਜਿਹੜੇ ਆ ਕਾਨੂੰਨਾਂ ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਆ ਉਹ ਕਰਨੀਆਂ ਹੀ ਕਰਨੀਆਂ ਆ। ਜੇ ਉਸ ਦੇ ਨਾਲ ਜਾਂ ਉਸ ਤੋਂ ਇਲਾਵਾ ਕੋਈ ਅਹਿਮ ਖਬਰ ਅੱਜ ਦੀ ਜਿਹੜੀ ਉਹ ਰਹੀ ਹੋਵੇ। ਜੀ, ਅੱਜ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਇਹੀ ਹੈ ਕਿ SKM ਨੇ ਐਲਾਨ ਕਰ ਦਿੱਤਾ ਹੈ ਕਿ ਉਹਨਾਂ ਦੇ ਜਿਹੜੇ ਮਿੱਥੇ ਪ੍ਰੋਗਰਾਮ ਹੈ ਉਹ ਜਾਰੀ ਰਹਿਣਗੇ, ਕਿਉਂਕਿ ਮੰਗਾਂ ਹਾਲੇ ਅਧੂਰੀਆਂ ਨੇ। ਮੰਗਾਂ ਜਦੋਂ ਤੱਕ ਪੂਰੀਆਂ ਨਹੀਂ ਹੁੰਦੀਆਂ, ਜਦੋਂ ਤੱਕ ਪੂਰੀਆਂ ਨਹੀਂ ਪੈਂਦੀਆਂ, ਉਦੋਂ ਤੱਕ ਸਾਡੇ ਟਰੈਕਟਰ ਵੀ ਇੱਥੇ ਰਹਿਣਗੇ, ਸਾਡੇ ਤੰਬੂ ਵੀ ਗੱਡੇ ਰਹਿਣਗੇ, ਤੰਬੂ 'ਚ ਬੰਬੂ ਵੀ ਗੱਡੇ ਰਹਿਣਗੇ। ਤਾਂ ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜੋ ਸਾਡੇ ਮਿੱਥੇ ਪ੍ਰੋਗਰਾਮ ਸੀ, 22 ਨੂੰ ਲਖਨਊ ਰੈਲੀ, 26 ਨੂੰ ਕਿਸਾਨ ਅੰਦੋਲਨ ਦਾ ਇਕੱਠ, 29 ਨਵੰਬਰ ਨੂੰ ਟਰੈਕਟਰ ਮਾਰਚ, ਸੰਸਦ ਵੱਲ ਜਿਹੜਾ ਜਾਣਾ ਆ ਉਹ ਜਿਉਂ ਦਾ ਤਿਉਂ ਰਹੇਗਾ। ਮਤਲਬ ਕਿ ਹਾਲੇ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਹੀ ਰਹਿਣਗੇ, ਟਿਕੇ ਰਹਿਣਗੇ, ਕਹਿ ਲਓ ਕਿ ਅਡੋਲ ਉੱਥੇ ਬੈਠੇ ਰਹਿਣਗੇ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਅੱਜ ਕਰਤਾਰਪੁਰ ਸਾਹਿਬ ਗਏ ਸਨ। ਤੁਹਾਨੂੰ ਪਤਾ ਹੀ ਆ ਕਿ ਜਦੋਂ ਸਿੱਧੂ ਦੀ ਗੱਲ ਤੁਰਦੀ ਆ ਫਿਰ ਕੋਈ ਨਾ ਕੋਈ ਕੰਟਰੋਵਰਸੀ ਵੀ ਜੁੜਦੀ ਆ। ਤਾਂ ਅੱਜ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਇੱਕ ਜਿਹੜੀ ਸਟੇਟਮੈਂਟ ਦਿੱਤੀ ਸੀ ਕਿ ਇਮਰਾਨ ਖਾਨ ਮੇਰਾ ਵੱਡਾ ਭਰਾ ਆ। ਇਸ ਗੱਲ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਖਫਾ ਹੋ ਗਈ। ਉਹ ਤਾਂ ਤੁਹਾਨੂੰ ਪਤਾ ਹੀ ਹੈ ਨਾ ਕਿ ਉਹ ਤਾਂ ਵਹਿੰਦੇ ਰਹਿੰਦੇ ਆ ਕਿ ਕਿਤੇ ਕੋਈ ਮਾੜੀ ਜੀ ਪਾਕਿਸਤਾਨ ਵਾਲੇ ਮਸਲੇ ਦੇ ਵਿੱਚ ਗੱਲਬਾਤ ਹੋਵੇ। ਸੋ ਉਹਨਾਂ ਨੇ ਮੁੱਦਾ ਚੱਕ ਲਿਆ। ਉਹ ਕਹਿੰਦੇ ਕਿ ਦੇਖੋ ਇੱਕ ਪੈਟਰਨ ਹੈ, ਇਹਨੂੰ ਸਮਝਣ ਦੀ ਜ਼ਰੂਰਤ ਹੈ। ਕਾਂਗਰਸ ਦਾ ਇੱਕ ਪੈਟਰਨ ਆ। ਸਲਮਾਨ ਖੁਰਸ਼ੀਦ ਪੁਸਤਕ ਲਿਖਦੇ ਆ, ਉਹਦੇ ਵਿੱਚ ਕਹਿੰਦੇ ਆ ਕਿ ਹਿੰਦੂਤਵ ਜਿਹੜਾ ਆ ਉਹ IS ਜਾਂ ਬੋਕੋ ਹਰਮ ਦੇ ਨਾਲ ਤੋਲ ਕੇ ਕਹਿੰਦੇ ਆ ਕਿ ਬਹੁਤ ਖਤਰਨਾਕ ਆ। ਰਾਹੁਲ ਗਾਂਧੀ ਕਹਿੰਦੇ ਆ ਕਿ ਇਹ ਹਿੰਦੂਤਵ ਜਿਹੜਾ ਹੈ ਉਹ ਮਾਰ ਕੱਟ ਕਰਨ ਵਾਲਾ ਹੈ। ਇਸ ਤੋਂ ਇਲਾਵਾ ਰਸ਼ੀਦ ਅਲਵੀ ਦੀ ਗੱਲ ਕਰਦੇ ਆ ਕਿ ਇਹਨਾਂ ਨੇ ਵੀ ਹਿੰਦੂਤਵ ਦੇ ਮਾਮਲੇ 'ਚ ਇਹ ਗੱਲ ਕਹੀ ਹੈ ਕਿ ਜੈ ਸ਼੍ਰੀ ਰਾਮ ਕਹਿਣ ਵਾਲੀ ਰਾਖਸ਼ ਨੇ। ਇਸ ਤੋਂ ਇਲਾਵਾ ਮਨੀ ਸ਼ੰਕਰ ਅਈਅਰ ਨੇ ਕਿਹਾ ਕਿ ਭਾਈ ਜਿਹੜੇ ਮੁਗਲ ਸੀ ਉਹ ਗ੍ਰੇਟ ਸੀਗੇ। ਸੋ ਇਹ ਕਹਿੰਦੇ ਆ ਕਿ ਜਦੋਂ ਅੱਗੇ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ ਗਿਆ ਸੀਗਾ ਜੱਫੀ ਪਾਉਣ ਦੇ ਮਾਮਲੇ ਦੇ ਵਿੱਚ ਕਿ ਕੈਪਟਨ ਖਫਾ ਨੇ, ਤਾਂ ਇਹਨਾਂ ਨੇ ਆਖਿਆ ਸੀ ਕਿ ਮੇਰਾ ਕੈਪਟਨ ਰਾਹੁਲ ਗਾਂਧੀ ਆ। ਉਹ ਕਹਿੰਦੇ ਕਿ ਬਸ ਆਪਣੇ ਕੈਪਟਨ ਦੇ ਪੈਟਰਨ 'ਤੇ ਹੀ ਨਵਜੋਤ ਸਿੰਘ ਸਿੱਧੂ ਚੱਲ ਰਿਹਾ, ਔਰ ਇਹ ਰਾਹੁਲ ਗਾਂਧੀ ਦਾ ਹੀ ਨਹੀਂ, ਇਹ ਕਾਂਗਰਸ ਦਾ ਪੈਟਰਨ ਹੈ। ਸੋ ਇਹਦਾ ਜਵਾਬ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਅੱਜ ਪ੍ਰਗਟ ਸਿੰਘ ਹੋਰਾਂ ਨੇ ਵੀ ਸ਼ਾਮ ਆਉਂਦਿਆਂ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਚੁੱਪ ਕੇ ਜਾ ਕੇ ਮੀਆਂ ਦੀ ਹਵੇਲੀ ਦੇ ਵਿੱਚ ਉੱਥੇ ਜਾ ਕੇ ਮੱਠੀਆਂ ਖਾਇਆ ਸੀ, ਗੁਲਾਬ ਜਾਮਨ ਖਾਇਆ ਸੀ, ਭਾਈ ਉਦੋਂ ਕੀ ਸੀ। ਬਿਲਕੁਲ ਗੱਲ ਤੇ ਸਹੀ ਹੈ, ਜਿਨ੍ਹਾਂ ਦੀ ਮਜ਼ਾਰ 'ਤੇ ਵੀ ਜਾ ਆਉਂਦੇ ਨੇ ਵੇਲੇ ਕੁ। ਖੈਰ, ਇਹ ਕੰਟਰੋਵਰਸੀ ਜਿਹੜੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਹੋਰ ਵੀ ਤੇਜ਼ ਤੇ ਤੀਖਣ ਵੇਖਣ ਨੂੰ ਮਿਲੇਗੀ। ਜੀ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਜੇ ਕਰਦੇ ਜਾਈਏ, ਜਦ ਇਹ ਦੁਨੀਆ ਦਾ ਸਭ ਤੋਂ ਵੱਡਾ ਸ਼ਾਂਤਮਈ ਪ੍ਰਦਰਸ਼ਨ ਜਿਹੜਾ ਉਹ ਚੱਲ ਰਿਹਾ ਸੀ, ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਾ ਕੇ ਕਿਸਾਨ ਮਜ਼ਦੂਰ ਬੈਠੇ ਸੀਗੇ ਵੀ ਇਹ ਜਿਹੜੇ ਕਾਨੂੰਨ ਆ ਵਾਪਸ ਲਓ, ਮੋਦੀ ਨੂੰ ਆਖਿਰਕਾਰ ਜਿਹੜਾ ਉਹ ਝੁਕਣਾ ਪਿਆ। ਇੱਦਾਂ ਕਹਿ ਸਕਦੇ ਹਾਂ ਵੀ ਪਹਿਲੋਂ ਜਿਹੜਾ ਇਹਨੇ ਛੁਰਾ ਮਾਰਿਆ, ਛੁਰਾ ਬਾਹਰ ਕੱਢਿਆ, ਅਤੇ ਹੁਣ ਉਸ ਟਾਈਮ ਦੇ ਉੱਤੇ ਜਦ ਇਹ ਪ੍ਰੋਟੈਸਟ ਚੱਲ ਰਹੇ ਸੀ ਦੁਨੀਆ ਭਰ ਦੇ ਵਿੱਚ, ਕੀ ਹਾਲੀਵੁੱਡ ਸਟਾਰ ਅਤੇ ਕੀ NFL ਦੇ ਖਿਡਾਰੀ ਅਤੇ ਹੋਰ ਥਾਂ ਦੇ ਉੱਤੇ ਦੁਨੀਆ ਭਰ ਦੇ ਵਿੱਚ ਇਸ ਦੀ ਚਰਚਾ ਹੋਈ। ਅਤੇ ਹੁਣ ਜਦ ਇਹ ਵਾਪਸ ਹੋਏ ਨੇ, ਰੱਦ ਹੋਣ ਦੀ ਵੀ ਜਿਹੜੀ ਇਹ ਚਰਚਾ ਆ ਉਸੇ ਹੀ ਪੱਧਰ ਦੇ ਉੱਤੇ ਸੰਸਾਰ ਭਰ ਦੇ ਮੀਡੀਆ 'ਚ ਹੋਈ ਆ।
हाँ जी बिल्कुल, ये तुसी बड़ा वाजिब नुकता चुकिया इस मामले ਦੇ ਵਿੱਚ ਕਿ ਰਾਏਕੋਟ ਤੋਂ ਲੈ ਕੇ ਰਿਆਨਾ ਤੱਕ ਇਸ ਅੰਦੋਲਨ ਦੇ ਚਰਚੇ ਸਨ। ਦੇਖੋ ਇੰਡੀਆ ਦੀ ਹਿਸਟਰੀ ਜੇ ਤੁਸੀਂ ਚੱਕ ਲਓਗੇ ਤਾਂ ਆਜ਼ਾਦੀ ਤੋਂ ਬਾਅਦ ਤਕਰੀਬਨ 40 ਘੋਲ ਐਸੇ ਲੜੇ ਗਏ ਜਿਨ੍ਹਾਂ ਨੂੰ ਆਪਾਂ ਵੱਡੇ ਕਹਿ ਸਕਦੇ ਹਾਂ, ਯਾਨੀ ਜਿਹੜੇ ਕਾਫੀ ਵੱਡੇ ਪੱਧਰ ਤੇ ਫੈਲ ਗਏ ਸਨ। ਉਹਨਾਂ ਦੇ ਵਿੱਚੋਂ 36 ਦੇ ਕਰੀਬ ਜਿਹੜੇ ਆ ਸਕਸੀਡ ਵੀ ਹੁੰਦੇ ਆ, ਕੁਝ ਫੇਲ ਵੀ ਹੁੰਦੇ ਆ, ਵਿੱਚ ਵਿਦਿਆਰਥੀ ਅੰਦੋਲਨ ਵੀ ਆ ਜਾਂਦੇ ਆ, ਵਿੱਚ ਕਹਿ ਲਓ ਕਿ ਜਿੱਦਾਂ ਆਪਾਂ ਦੇਖਿਆ ਕਿਸਾਨ ਅੰਦੋਲਨ 1988 ਦੇ ਵਿੱਚ ਟਕੈਤ ਸਾਹਿਬ ਦਾ ਉਹ ਵੀ ਇਨਕਲੂਡ ਆ। ਖੈਰ ਪਰ ਆ ਜਿਹੜਾ ਅੰਦੋਲਨ ਸੀਗਾ ਨਾ ਇਹਦਾ ਇੱਕ ਖਾਸਾ ਸੀ, ਇਹਦੀ ਇੱਕ ਵਿਸ਼ੇਸ਼ਤਾ ਇਹ ਸੀਗੀ ਕਿ ਇਹ ਆਧੁਨਿਕ ਢੰਗ ਦੇ ਨਾਲ ਵੀ ਲੜਿਆ ਗਿਆ। ਮਤਲਬ ਕਿ ਸਾਡੇ ਜਿਹੜੇ ਕਿਸਾਨ ਆਗੂ ਜਿਹੜੇ ਮੇਰੇ ਖਿਆਲ ਦੇ ਨਾਲ 10 ਸਾਲ ਪਹਿਲਾਂ ਤੱਕ ਇੰਟਰਨੈਟ ਤੋਂ ਚੰਗੀ ਤਰ੍ਹਾਂ ਵਾਕਫ ਨਹੀਂ ਹੋਣਗੇ, ਉਹ ਪਲ ਦਰ ਪਲ ਲਾਈਵ ਹੁੰਦੇ ਸਨ। ਇਹ ਚੀਜ਼ ਦੇਖਣੀ ਹੋਏਗੀ, ਟਵਿੱਟਰ ਤੇ ਆ ਗਏ ਸਾਡੇ ਕਿਸਾਨ ਆਗੂ ਜਿਹੜੇ ਕਿ ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਨੂੰ ਕਦੇ ਗੈਰ ਜ਼ਰੂਰੀ ਸਮਝਦੇ ਹੋਣੇ ਆ। ਤਾਂ ਇਹ ਇੱਕ ਬੜਾ ਵੱਖਰੀ ਕਿਸਮ ਦਾ ਅੰਦੋਲਨ ਹੋ ਨਿਬੜਿਆ ਇਸ ਪੱਖੋਂ ਕਿ ਤਕਨੀਕ ਨੂੰ ਬੜਾ ਇਸਤੇਮਾਲ ਕੀਤਾ ਗਿਆ। ਇੱਕ ਮਿਸਾਲ ਦਿੰਦਾ ਮੈਂ ਤੁਹਾਨੂੰ ਕਿ ਪੈਰ ਕੁੱਟਣ ਵਾਲੀ ਮਸ਼ੀਨ ਵੀ ਸਾਨੂੰ ਨਜ਼ਰ ਆਉਂਦੀ ਆ ਉੱਥੇ, ਪੈਰ ਕੁੱਟਣ ਵਾਲੀ ਮਸ਼ੀਨ ਵੀ ਸਾਨੂੰ ਨਜ਼ਰ ਆਉਂਦੀ ਆ। ਤਾਂ ਇਹ ਮਸ਼ੀਨੀਕਰਨ ਦੇ ਦੌਰ ਦੇ ਵਿੱਚ, ਇਹ ਆਧੁਨਿਕ ਦੌਰ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਅੰਦੋਲਨ ਜਿਹੜਾ ਚੱਲਿਆ। ਹਾਲਾਂਕਿ ਕਿਸਾਨੀ ਅੰਦੋਲਨ ਅੱਗੇ ਹੋਇਆ, ਪਰ ਇਹਦੇ ਵਿੱਚ ਇੱਕ ਵੱਖਰਾ ਖਾਸਾ ਜਿਹੜਾ ਇਹ ਸੀਗਾ ਕਿ ਬਹੁਤ ਹਾਈਟੈਕ ਤਰੀਕੇ ਦੇ ਨਾਲ ਇਸ ਨੂੰ ਵਧਾਇਆ ਗਿਆ। ਔਰ ਉਹਦਾ ਇੱਕ ਜੇ ਆਪਾਂ ਦੇਖੀਏ ਫੈਕਟ ਇਹ ਸੀਗਾ ਕਿ ਛੇਤੀ ਇਹਦਾ ਜਿਹੜਾ ਪਸਾਰ ਸੀ, ਫੈਲਾਅ ਸੀ, ਕੌਮਾਂਤਰੀ ਪੱਧਰ ਤੱਕ ਗਿਆ। ਹੁਣ ਜਦੋਂ ਆਪਾਂ ਕਾਰਨ ਲੱਭਦੇ ਹਾਂ, ਕਾਰਕ ਲੱਭਦੇ ਹਾਂ, ਜਿਹੜਾ ਨੁਕਤਾ ਤੁਸੀਂ ਚੁੱਕਿਆ ਕਿ ਕੌਮਾਂਤਰੀ ਪੱਧਰ ਤੱਕ ਇਹ ਫੈਲ ਗਿਆ, ਉਹਦਾ ਵੀ ਆਪਾਂ ਦੇਖੀਏ ਤਾਂ ਜੋ ਆਪਾਂ ਲੱਭਦੇ ਹਾਂ ਕਿ ਹਾਂ ਸਰਕਾਰ ਨੇ ਯਾਰ ਕਿਉਂ ਕੀਤਾ। ਕੌਮੀ ਪੱਧਰ ਦੀ ਪੋਲਿਟਿਕਸ ਜਾਂ ਲੋਕਲ ਪੱਧਰ ਦੀ ਸਟੇਟਾਂ ਦੀ ਪੋਲਿਟਿਕਸ ਉਹ ਇੱਕ ਵੱਖਰੀ ਹੁੰਦੀ ਆ। ਤੁਹਾਨੂੰ ਪਤਾ ਕੌਮਾਂਤਰੀ ਕੂਟਨੀਤੀ ਦੇ ਵਿੱਚ ਵੀ ਇਹ ਚੀਜ਼ਾਂ ਬਹੁਤ ਹੱਦ ਤੱਕ ਕਾਊਂਟ ਹੁੰਦੀਆਂ ਨੇ, ਬਹੁਤ ਹੱਦ ਤੱਕ ਇਹ ਬੰਦੇ ਦਾ ਜਾਂ ਲੀਡਰ ਦਾ ਵਿਅਕਤੀਤਵ ਜਿਹੜਾ ਹੈ ਉਹ ਪ੍ਰਭਾਵਿਤ ਕਰਦੀਆਂ, ਨਿਖਾਰਦੀਆਂ ਨੇ ਜਾਂ ਵਿਗਾੜਦੀਆਂ ਨੇ। ਨਰਿੰਦਰ ਮੋਦੀ ਨੋ ਡਾਊਟ ਦੁਨੀਆ ਦੇ ਮਹੱਤਵਪੂਰਨ ਲੀਡਰਾਂ ਚੋਂ ਇੱਕ ਹੈ ਇਸ ਟਾਈਮ, ਕਿਉਂਕਿ ਭਾਰਤ ਦਾ ਪ੍ਰਧਾਨ ਮੰਤਰੀ ਹੈ। ਜੇ ਪ੍ਰਧਾਨ ਮੰਤਰੀ ਪਿੱਛੋਂ ਲਾ ਦਈਏ ਤਾਂ ਫਿਰ ਤਾਂ ਨਰਿੰਦਰ ਮੋਦੀ ਨੇ, ਪਰ ਉਹ ਪ੍ਰਧਾਨ ਮੰਤਰੀ ਨੇ ਇੰਡੀਆ ਦੇ। ਸੋ ਗੱਲ ਇਹ ਹੈ ਕਿ ਇੱਕ ਮਿਸਾਲ ਲੈ ਲਓ ਤੁਸੀਂ, US ਦੇ ਵਿੱਚ ਹੋਇਆ ਜੋ ਸਭ ਦੇ ਸਾਹਮਣੇ ਹੈ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਆ ਗਲਾਸਗੋ ਦੇ ਵਿੱਚ ਪੌਣ ਪਾਣੀ ਨੂੰ ਲੈ ਕੇ ਜਿਹੜੀ ਚੱਲ ਰਹੀ ਸੀਗੀ ਮੀਟਿੰਗ ਪਿੱਛੇ ਜੇ, ਉਹਦੇ ਵਿੱਚ ਵੀ ਇੱਕ ਬਹੁਤ ਵੱਡਾ, ਹਾਂਜੀ COP26 ਮੇਰੇ ਖਿਆਲ ਦੇ ਨਾਲ, ਉਹਦੇ ਵਿੱਚ ਵੀ ਬਹੁਤ ਵੱਡਾ ਪ੍ਰੋਟੈਸਟ ਦੇਖਣ ਨੂੰ ਮਿਲਿਆ, ਬਹੁਤ ਵੱਡਾ ਪ੍ਰੋਟੈਸਟ। ਔਰ ਇੱਥੋਂ ਤੱਕ ਕਿ ਇੰਡੀਅਨ ਮੂਲ ਦੇ ਨਹੀਂ, ਇੱਕ ਗ੍ਰਿਫਤਾਰੀ ਤਾਂ ਮੇਰੇ ਖਿਆਲ ਦੇ ਨਾਲ ਗੋਰੇ ਦੀ ਹੋਈ, ਉੱਥੇ ਗੋਰੇ ਦੀ ਹੋਈ ਆ, ਸ਼ਾਇਦ ਡਿਟੇਨ ਕੀਤਾ ਗਿਆ, ਉਹਨੂੰ ਹਿਰਾਸਤ 'ਚ ਲਿਆ ਗਿਆ ਸੀਗਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਕੌਮਾਂਤਰੀ ਪੱਧਰ ਤੇ ਜੋ ਛਵੀ ਨੂੰ ਨੁਕਸਾਨ ਪਹੁੰਚ ਰਿਹਾ ਸੀ, ਜੇ ਆਪਾਂ ਇਹ ਗਿਣੀਏ ਕਿ ਕਿਹੜੇ ਕਿਹੜੇ ਕਾਰਨ ਨੇ ਕਿ ਇਹ ਮਜਬੂਰ ਹੋਈ ਹੈ ਸਰਕਾਰ, ਤਾਂ ਉਹਨਾਂ ਦੇ ਵਿੱਚ ਇਹ ਵੀ ਇੱਕ ਫੈਕਟਰ ਰਿਹਾ। ਦੂਜੀ ਚੀਜ਼ ਜਿਹੜੀ ਤੁਸੀਂ ਕਿਹਾ ਕਿ ਸੰਸਾਰ ਪੱਧਰ ਤੇ ਮੀਡੀਆ ਦਾ ਇਸ ਵੇਲੇ ਰੱਦੇ ਅਮਲ ਕੀ ਆ, ਕੀ ਪ੍ਰਤੀਕਰਮ ਆ। ਨਿਊਯਾਰਕ ਟਾਈਮਜ਼ ਨੂੰ ਚੱਕੋ ਤੁਸੀਂ, ਉਹਨਾਂ ਦੀ ਵੈਬਸਾਈਟ ਤੇ ਵੈਸੇ ਕੱਲ ਹੀ ਫਲੈਸ਼ ਹੋ ਗਈ ਸੀਗੀ ਖਬਰ, ਉਹਨਾਂ ਨੇ ਲਿਖਿਆ ਕਰੀਬ 1 ਸਾਲ ਤੱਕ ਚੱਲੇ ਕਿਸਾਨ ਅੰਦੋਲਨ ਦੇ ਸਾਹਮਣੇ ਪ੍ਰਧਾਨ ਮੰਤਰੀ ਮੋਦੀ ਨੂੰ ਆਖਰ ਰੁਖ ਬਦਲਣਾ ਪਿਆ। ਬਹੁਤ ਵੱਡੀ ਕਹਿ ਲਓ ਕਿ ਇੱਕ ਹੈਡਲਾਈਨ ਆ। ਉਹ ਕਹਿੰਦੇ ਕਿ ਸਰਕਾਰ ਨੇ ਸੌਫਟ ਅਪਰੋਚ ਅਪਣਾਉਣ ਦਾ ਫੈਸਲਾ ਕੀਤਾ ਤੇ ਵਿਵਾਦਤ ਖੇਤੀ ਕਾਨੂੰਨ ਵਾਪਸ ਲੈ ਲਏ ਗਏ। ਚੰਗੀ ਗੱਲ ਇਹ ਹੈ ਕਿ ਅੰਦੋਲਨ ਕਰ ਰਹੇ ਕਿਸਾਨਾਂ ਨੇ ਵੀ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ। ਨਿਊਯਾਰਕ ਟਾਈਮਜ਼, CNN ਕਹਿੰਦਾ ਕਿ ਇਹ ਸਿਆਸੀ ਮਜਬੂਰੀ ਸੀ। ਉਹਨਾਂ ਦੇ ਸਾਰੇ ਭਾਸ਼ਣ ਨੂੰ ਪ੍ਰਧਾਨ ਮੰਤਰੀ ਦੇ ਨੂੰ ਇਹਨਾਂ ਨੇ ਪਬਲਿਸ਼ ਕੀਤਾ ਤੇ ਇਹਦੇ ਵਿੱਚ ਇਹਨਾਂ ਨੇ ਇਹੀ ਗੱਲ ਕਹੀ ਕਿ ਇਹ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਹੈ ਤੇ ਅਸੀਂ ਇਹ ਮੰਨਦੇ ਕਿ ਮੋਦੀ ਸਰਕਾਰ ਨੇ ਫੈਸਲਾ ਜਿਹੜਾ ਉਹ ਸਿਆਸੀ ਮਜਬੂਰੀਆਂ ਦੇ ਚੱਲਦੇ ਲਿਆ। CNN ਇਹ ਕਹਿ ਰਿਹਾ। ਜੇ ਤੁਸੀਂ ਬ੍ਰਿਟਿਸ਼ ਅਖਬਾਰ ਦਾ ਗਾਰਡੀਅਨ, ਸਭ ਨੂੰ ਪਤਾ ਬਹੁਤ ਵੱਡਾ ਅਖਬਾਰ ਹੈ, ਤਾਂ ਉਹਨਾਂ ਨੇ ਜੋ ਲਿਖਿਆ, ਉਹਨਾਂ ਨੇ ਇਹ ਲਿਖਿਆ ਕਿ ਕਿਸਾਨਾਂ ਦੀ ਗੱਲ ਨਹੀਂ ਸੀ ਸੁਣੀ। ਮਤਲਬ ਕਿ ਜੇ ਆਪਾਂ ਮੌਜੂ ਦੇਖੀਏ ਉਹਨਾਂ ਦੀ ਖਬਰ ਦਾ, ਤਾਂ ਉਹ ਕਹਿੰਦੇ ਆ ਕਿ ਜਦ 2020 ਦੇ ਵਿੱਚ ਖੇਤੀ ਕਾਨੂੰਨ ਲਿਆਏ ਗਏ ਸੀਗੇ ਤਾਂ ਲੱਗਿਆ ਸੀਗਾ ਕਿ ਸਰਕਾਰ ਖੇਤੀ ਦਾ ਪੂਰਾ ਢਾਂਚਾ ਬਦਲਣਾ ਚਾਹੁੰਦੀ ਹੈ। ਦੇਸ਼ ਦੀ 60% ਵਸੋਂ ਐਗਰੀਕਲਚਰ ਸੈਕਟਰ ਦੇ ਵਿੱਚ ਡਿਪੈਂਡ ਹੈ, ਲਿਹਾਜ਼ਾ ਇਸ ਕਦਮ ਤੇ ਹਰ ਕਿਸੇ ਦੀ ਨਜ਼ਰ ਸੀ। ਹੋਇਆ ਵੀ ਉਹੀ, ਸਰਕਾਰ ਦਾ ਇਹ ਕਦਮ ਕਿਸਾਨਾਂ ਨੂੰ ਨਾਗਵਾਰ ਗੁਜ਼ਰਿਆ। ਉਹਨਾਂ ਦਾ ਤਰਕ ਬਿਲਕੁਲ ਵਾਜਬ ਸੀ। ਦੇਖੋ ਦਾ ਗਾਰਡੀਅਨ ਕਹਿ ਰਿਹਾ ਕਿ
ਤੇ ਉਹਨਾਂ ਦਾ ਤਰਕ ਬਿਲਕੁਲ ਵਾਜਬ ਸੀ। ਉਹ ਕਹਿ ਰਹੇ ਸੀ ਕਿ ਜਿਨ ਕਿਸਾਨਾਂ ਲਈ ਕਾਨੂੰਨ ਬਣਾਏ ਗਏ ਆ ਉਹਨਾਂ ਦੇ ਨਾਲ ਤੇ ਤੁਸੀਂ ਗੱਲ ਹੀ ਨਹੀਂ ਕੀਤੀ। ਸੋ ਇਹ ਗਾਰਡੀਅਨ ਦਾ ਤੁਸੀਂ ਦੇਖੋ ਕਿ ਕਿੱਡਾ ਤਕੜਾ ਪ੍ਰਤੀਕਰਮ ਆ ਕਿ ਖੁਦ ਕਿਸਾਨ ਹੀ ਕਹਿ ਰਹੇ ਸਨ ਕਿ ਇਹ ਗੈਰ ਵਾਜਬ ਆ, ਔਰ ਲੱਗ ਵੀ ਰਿਹਾ ਕਿ ਗੈਰ ਵਾਜਬ ਆ, ਕਿ ਉਹਨਾਂ ਵਾਸਤੇ ਬਣਾਇਆ ਗਿਆ ਤੇ ਜਿਨ੍ਹਾਂ ਤੋਂ ਸਲਾਹ ਲਈ ਨਹੀਂ ਗਈ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਕੈਨੇਡਾ ਦੇ ਅਖਬਾਰ, ਉਹਦੇ ਵਿੱਚ ਵੀ ਇੱਕ ਅਖਬਾਰ ਨੇ ਕਾਫੀ ਵੱਡੀ ਆਲੋਚਨਾ ਕੀਤੀ ਹੈ, ਪਰ ਉਹ ਨਾਲ ਇਹ ਵੀ ਕਿਹਾ ਕਿ ਮੋਦੀ ਸਰਕਾਰ ਨੇ ਚੁਕਾਇਆ। ਵੈਸੇ ਇਹ ਗੱਲ ਨੋਟ ਕਰਨ ਵਾਲੀ ਆ, ਤੁਸੀਂ ਥੋੜੀ ਗੱਲ ਨੂੰ ਨੋਟ ਕਰਿਓ, ਨਹੀਂ ਮਤਲਬ ਕਿ ਸਰਪ੍ਰਾਈਜ਼ ਦਿੱਤਾ ਹੈ। ਹੁਣ ਉਹਨਾਂ ਨੇ ਲਿਖਿਆ ਵਾ ਕਿ ਇਹ ਇੱਕ ਸਰਪ੍ਰਾਈਜ਼ ਦਿੱਤਾ ਗਿਆ। ਵੈਸੇ ਮੋਦੀ ਸਾਹਿਬ ਮਾਸਟਰ ਨੇ ਇਸ ਕੰਮ ਦੇ ਵਿੱਚ, ਉਹ ਸ਼ਾਇਦ ਇਸ ਕਰਕੇ ਆ, ਉਹ ਆਪਾਂ ਨੂੰ ਸਮਝਣਾ ਪਏਗਾ ਕਿ ਜਿਹੜੇ ਮੰਤਰੀ ਅਖਬਾਰ ਆਲੋਚਨਾ ਦੇ ਨਾਲ ਨਾਲ ਇਹ ਕਹਿ ਰਹੇ ਆ ਕਿ ਹੈਰਾਨ ਕਰਨ ਵਾਲਾ ਮੂਵ ਹੈ, ਤਾਂ ਉਹਦੇ ਪਿੱਛੇ ਇੱਕ ਸੋਚੀ ਸਮਝੀ ਰਣਨੀਤੀ ਹੁੰਦੀ ਹੈ ਮੋਦੀ ਸਾਹਿਬ ਦੀ ਜਾਂ ਕਹਿ ਲਓ ਉਹਨਾਂ ਦੀ ਟੀਮ ਦੀ। ਉਹ ਕਾਰਨ ਹੀ ਇਹ ਆ ਰਾਜ ਕਰਨਵੀਰ ਸਿੰਘ ਜੀ ਕਿ ਫਰਜ਼ ਕਰੋ ਜੇ ਟਕੈਤ ਸਾਹਿਬ ਦੇ ਨਾਲ ਗੱਲਬਾਤ ਕਰਦੇ ਜਾਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਦੇ ਤਾਂ ਥੋੜਾ ਉਲਟਾ ਅਸਰ ਪੈਣਾ ਸੀਗਾ। ਖੇਤੀ ਮੰਤਰੀ ਤੋਂ ਕਰਵਾਉਂਦੇ ਤਾਂ ਜੋ ਵੀ ਉਹਨਾਂ ਨੇ ਕੀਤਾ ਉਹ ਮਤਲਬ ਕਿ ਆਪਣੇ ਤੇ ਲੈ ਲਿਆ, ਔਰ ਗੱਲ ਉਹੀ ਕਮਾ ਕੇ ਹਾਂ ਮੈਂ ਫਾਇਦੇ ਲਈ ਕੀਤਾ ਸੀ, ਜੇ ਤੁਹਾਨੂੰ ਲੱਗਦਾ ਮਤਲਬ ਕਿ ਕੀਤਾ ਵੀ ਮੈਂ ਤੇ ਵਾਪਸ ਵੀ ਮੈਂ ਲਿਆ। ਮਤਲਬ ਕਿ ਵਿੱਚੋਂ ਨਾ ਕਿਸਾਨ ਆਗੂਆਂ ਨੂੰ ਕੋਈ ਵੱਡਾ ਕ੍ਰੈਡਿਟ ਦੇਣਾ ਚਾਹੁੰਦੇ ਸੀਗੇ, ਨਾ ਕਿਸੇ ਲੀਡਰ ਦੇ ਥਰੂ ਉਹ ਕਰਵਾਉਣਾ ਚਾਹੁੰਦੇ ਸੀਗੇ ਕਿ ਲੱਗੇ ਇਹ ਕਿ ਖੇਤੀ ਮੰਤਰੀ ਨੇ ਅਨਾਉਂਸ ਕੀਤਾ, ਸ਼ਾਇਦ ਖੇਤੀ ਮੰਤਰੀ ਦੀ ਪਾਲਿਸੀ ਸੀ ਤੇ ਖੇਤੀ ਮੰਤਰੀ ਨੇ ਵਾਪਸ ਲੈ ਲਈ ਆ। ਇਹ ਚੀਜ਼ ਜਿਹੜੀ ਆ ਉਹ ਵੀ ਨੋਟ ਕਰਨ ਵਾਲੀ ਆ। ਪਾਕਿਸਤਾਨ ਦਾ ਜਿਹੜਾ ਹੈਗਾ ਅਖਬਾਰ ਡੌਨ, ਬਹੁਤ ਵੱਡਾ ਅਖਬਾਰ ਆ, ਜਾਂ ਜੀਓ ਟੀਵੀ ਆ, ਟ੍ਰਿਬਿਊਨ ਆ, ਇਹਨਾਂ ਦੀਆਂ ਵੈਬਸਾਈਟਾਂ ਤੇ ਵੀ ਖਬਰਾਂ ਚੱਲ ਪਈਆਂ ਸੀਗੀਆਂ। ਤੇ ਦਾ ਡੌਨ ਨੇ ਕਹਿ ਲਓ ਕਿ ਦੋ ਸਿੱਖਾਂ ਦੀ ਨਾ ਇੱਕ ਦੂਜੇ ਨੂੰ ਮਠਿਆਈ ਖਿਲਾਉਂਦਿਆਂ ਦੀ ਫੋਟੋ ਵੀ ਲਾਈ ਸੀਗੀ, ਨਾਲ ਹੀ ਪ੍ਰਧਾਨ ਮੰਤਰੀ ਦੇ ਸ਼ੁੱਕਰਵਾਰ ਨੂੰ ਜਿਹੜੇ ਦਿੱਤੇ ਗਏ ਸੀਗੇ ਭਾਸ਼ਣ, ਉਹਦਾ ਵੀਡੀਓ ਵੀ ਲਗਾਇਆ। ਤਾਂ ਉਹਨਾਂ ਨੇ ਜਿੱਦਾਂ ਕਿਹਾ ਕਿ ਸਰਕਾਰ ਜਿਹੜੀ ਆ ਉਹ ਬੈਕਫੁੱਟ ਤੇ ਆ ਗਈ ਆ, ਪਿੱਛੇ ਹਟ ਗਈ ਆ। ਸੋ ਇਹ ਸਾਰਾ ਕੁਛ ਆ ਕੌਮਾਂਤਰੀ ਪੱਧਰ ਦੇ ਜਿਹੜੇ ਵੱਡੇ ਅਖਬਾਰ ਆ ਉਹ ਕਿਸਾਨਾਂ ਦੀ ਜਿੱਤ ਨੂੰ ਹੀ ਓਵਰਆਲ ਕਹਿ ਲਈਏ ਕਿ ਪ੍ਰੇਜ਼ ਕਰ ਰਹੇ ਨੇ, ਤੇ ਇਹ ਹੋਈ ਵੀ ਆ ਨੋ ਡਾਊਟ। ਪਰ ਇਹਦੀ ਚਰਚਾ ਜਿਹੜੀ ਆ ਉਹ ਮੇਰੇ ਖਿਆਲ ਦੇ ਨਾਲ ਅੱਗੇ ਵੀ ਚੱਲੇਗੀ, ਦੇਖ ਕਾਫੀ ਆਉਣਗੇ। ਜੀ ਬਹੁਤ ਸਾਰੇ ਐਡੀਟੋਰੀਅਲ ਸੰਪਾਦਕੀਆਂ ਜਿਹੜੀਆਂ ਇਸ ਦੇ ਉੱਤੇ ਛਪਣੀਆਂ ਚਾਹੀਦੀਆਂ ਵੀ ਆ, ਦੇਖਣਾ ਵੀ ਚਾਹੀਦਾ ਵੀ ਕੀ ਇਸ ਦੇ ਵਿੱਚ ਆ। ਤੇ ਮਿੰਟੂ ਜੀ ਅਗਲੀ ਜਿਹੜੀ ਗੱਲ ਹੁਣ ਇਸੇ ਦੇ ਨਾਲ ਜੁੜੀ ਆ ਵੀ ਆਪਾਂ ਦੇਖਦੇ ਹਾਂ ਵੀ ਇਹਨਾਂ ਨੇ ਕਹਿ ਤਾਂ ਦਿੱਤਾ ਆ, ਹੁਣ ਸਿਆਸੀ ਤੇ ਸੰਘਰਸ਼ ਦੇ ਮੈਦਾਨ ਦੇ ਵਿੱਚ ਹੋਊਗਾ ਕੀ, ਬਣਨਾ ਕੀ ਆ, ਕਿਵੇਂ ਵਾਪਸ ਹੋਣਗੇ ਕਾਨੂੰਨ, ਕੀ ਪ੍ਰਕਿਰਿਆ ਹੋਊਗੀ। ਉੱਦਾਂ ਜੇ ਯਾਦ ਦਿਵਾਉਂਦੇ ਜਾਈਏ 550ਵੇਂ ਗੁਰਪੁਰਬ ਦੇ ਉੱਤੇ ਇਹਨਾਂ ਨੇ ਸਿੱਖ ਸਿਆਸੀ ਕੈਦੀ ਰਿਹਾ ਕਰਨ ਦੀ ਗੱਲ ਕੀਤੀ ਸੀ, ਉਸ ਵੱਲ ਇਹਨਾਂ ਨੇ ਪੈਰ ਨਹੀਂ ਚੱਕਿਆ, ਗੱਲ ਬਹੁਤੀ ਉਸ ਦੇ ਵਿੱਚ ਕੀਤੀ ਨਹੀਂ। ਇਹ ਵੀ ਕਿਤੇ ਛੁਣਛਣਾ ਨਾ ਹੋਵੇ। ਨਹੀਂ ਦੇਖੋ ਗੱਲ ਇਹ ਆ ਕਿ ਇਹ ਵੱਡਾ ਨੁਕਸਾਨ ਹੋਏਗਾ ਜੇ ਛੁਣਛਣਾ ਨਿਕਲਦਾ ਨਾ, ਇਹ ਖੇਤੀ ਕਾਨੂੰਨ ਬਣਾਉਣ ਦੇ ਨਾਲੋਂ ਵੀ ਵੱਡਾ ਨੁਕਸਾਨ ਹੋਏਗਾ, ਕਿਉਂਕਿ ਫਿਰ ਤਾਂ ਜਿਹੜੇ ਇਹਨਾਂ ਦੇ ਕੱਟੜ ਸਮਰਥਕ ਹੈ ਨਾ ਉਹ ਵੀ ਕਹਿਣਗੇ ਕਿ ਯਾਰ ਤੁਸੀਂ ਛਲ ਕਰ ਰਹੇ ਹੋ, ਕਪਟ ਕਰ ਰਹੇ ਹੋ, ਜੇ ਸਹੀ ਨੇ ਤਾਂ ਤੁਹਾਨੂੰ ਛਲ ਕਪਟ ਦੀ ਕੀ ਜ਼ਰੂਰਤ ਆ। ਔਰ ਕੌਮਾਂਤਰੀ ਪੱਧਰ ਤੇ ਜਿਹੜੇ ਇਸ ਐਲਾਨ ਨੂੰ ਅੱਜ ਕਵਰ ਕਰ ਰਹੇ ਨੇ ਮੀਡੀਆ ਅਦਾਰੇ, ਉਹ ਤਾਂ ਕਚੂਮਰ ਕੱਢ ਦੇਣਗੇ, ਮੋਦੀ ਗਵਰਨਮੈਂਟ ਦੀ ਛਵੀ ਦਾ ਕਚੂਮਰ ਕੱਢ ਦੇਣਗੇ ਕਿ ਬਿਲਕੁਲ ਝੂਠ ਮਾਰ ਰਹੇ ਨੇ, ਸੰਸਾਰ ਦੇ ਸਾਹਮਣੇ ਝੂਠ ਮਾਰ ਰਹੇ ਨੇ। ਸੋ ਮੈਨੂੰ ਨਹੀਂ ਲੱਗਦਾ ਕਿ ਇਹ ਇਕੱਲਾ ਛੁਣਛਣਾ ਰਹੇਗਾ, ਇਹ ਅਮਲ ਹੋਣਾ ਹੀ ਹੋਣਾ ਹੈ। ਹਾਂ, ਇਸ ਅਮਲ ਨੂੰ ਮੰਨਿਆ ਕਿੱਦਾਂ ਜਾਂਦਾ ਹੈ, ਕੀ ਕੁਛ ਕੀਤਾ ਜਾਂਦਾ ਹੈ। ਸੋ ਲਿਹਾਜ਼ਾ ਜੇ ਆਪਾਂ ਦੇਖੀਏ ਵੱਡੀ ਗੱਲ ਇਹ ਆ ਕਿ ਹੋ ਕਿਵੇਂ ਸਕਦਾ ਆ। ਆਪਾਂ ਕੱਲ ਵੀ ਗੱਲ ਕਰਦੇ ਸਾਂ, ਦੇਖੋ ਮੈਂ ਥੋੜੀ ਜਿਹੀ ਸਟੱਡੀ ਕੀਤੀ ਇਹਦੇ ਬਾਰੇ ਕਿ ਕੁਛ ਨਹੀਂ ਹੈ, ਕੋਈ ਵੱਡੀ ਗੱਲ ਨਹੀਂ ਹੈ। ਜਿੱਦਣ ਸੈਸ਼ਨ ਸ਼ੁਰੂ ਹੋਏਗਾ 1-2 ਦਿਨਾਂ ਦੇ ਵਿੱਚ ਹੀ ਹੋ ਸਕਦਾ ਕਿ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਠੀਕ ਉਸੇ ਤਰ੍ਹਾਂ ਹੀ ਲਿਆਂਦਾ ਜਾਏਗਾ ਜਿਸ ਤਰ੍ਹਾਂ ਅੱਗੇ ਇਹਨਾਂ ਨੇ ਪਾਸ ਕਰਵਾਉਣ ਲਈ ਲਿਆਂਦਾ ਸੀਗਾ। ਤਾਂ ਉਸ ਤੋਂ ਬਾਅਦ ਰਾਸ਼ਟਰਪਤੀ ਨੇ ਮੋਹਰ ਲਾ ਦੇਣੀ ਆ ਤੇ ਇਹ ਕਾਨੂੰਨ ਜਿਹੜੇ ਆ ਮਿੱਟੀ ਆ। ਜੇ ਇਸ ਤੋਂ ਇਲਾਵਾ ਇੱਕ ਹੋਰ ਵੇ ਦੇਖੀਏ, ਇੱਕ ਹੋਰ ਤਰੀਕਾ ਦੇਖੀਏ ਉਹ ਨਿਕਲ ਸਕਦਾ, ਉਹ ਇਹ ਆ ਕਿ ਸੁਪਰੀਮ ਕੋਰਟ ਦੇ ਵਿੱਚ ਜਸਟ ਜਾ ਕੇ, ਕਿਉਂਕਿ ਸੁਪਰੀਮ ਕੋਰਟ ਸੁਣਵਾਈ ਕਰ ਰਿਹਾ, ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇੱਕ ਹਲਫਨਾਮਾ ਦੇਣਾ ਹੈ ਇੰਡੀਅਨ ਗਵਰਨਮੈਂਟ ਨੇ ਕਿ ਇਹ ਕਾਨੂੰਨ ਜੀ ਰੱਦ ਨੇ ਸਾਡੇ ਵੱਲੋਂ ਤੇ ਤੁਸੀਂ ਇਹਨਾਂ ਨੂੰ ਮੋਹਰਬੱਧ ਕਰ ਸਕਦੇ ਹੋ। ਤਾਂ ਸੁਪਰੀਮ ਕੋਰਟ ਦੀ ਪ੍ਰਵਾਨਗੀ ਨਾਲ ਵੀ ਉਹ ਰੱਦ ਹੋ ਸਕਦੇ ਆ। 2 ਤਰੀਕੇ ਨੇ, ਤਾਂ ਕੋਈ ਵੱਡੀ ਗੱਲ ਨਹੀਂ ਹੈਗੀ। ਪਰ ਮੈਨੂੰ ਨਹੀਂ ਲੱਗਦਾ, ਮਾਫ ਕਰਨਾ, ਮੈਂ ਇਸ ਮਾਮਲੇ ਦੇ ਵਿੱਚ ਥੋੜਾ ਜਿਹਾ ਕਹਿ ਲਓ ਕਿ ਕੌਨਫੀਡੈਂਟ ਹੋ ਸਕਦਾ ਕੱਲ ਨੂੰ ਕੌਨਫੀਡੈਂਸ ਜਿਹੜਾ ਉਹ ਕਹਿ ਲਓ ਗਲਤ ਵੀ
ਹੋ ਸਕਦਾ, ਪਰ ਮੈਨੂੰ ਇਹ ਲੱਗਦਾ ਕਿ ਸੰਸਾਰ ਦੇ ਸਾਹਮਣੇ ਇੱਕ ਪ੍ਰਧਾਨ ਮੰਤਰੀ ਰਾਸ਼ਟਰ ਨੂੰ ਸੰਬੋਧਿਤ ਹੋ ਕੇ ਇਸ ਤਰ੍ਹਾਂ ਨਹੀਂ ਮੁੱਕਰ ਸਕਦਾ, ਕਿਉਂਕਿ ਇਹ ਬਹੁਤ ਵੱਡੀ ਵਸੋਂ ਨਾਲ ਜੁੜਿਆ ਮੁੱਦਾ, ਔਰ ਇਹਦਾ ਫਿਰ ਇੰਪੈਕਟ ਜਿਹੜਾ ਉਹ ਮੋਦੀ ਸਰਕਾਰ ਤੇ ਮਾਰੂ ਹੋਏਗਾ। ਫਿਰ ਤਾਂ ਕਿਸਾਨ ਕਹਿ ਲਓ ਕਿ ਸਗੋਂ ਹਾਰ ਕੇ ਵੀ ਬਹੁਤ ਵੱਡੀ ਜਿੱਤ ਜਿਹੜੀ ਆ ਉਹ ਦਰਜ ਕਰ ਜਾਣਗੇ ਕਿ ਇਹ ਪ੍ਰਧਾਨ ਮੰਤਰੀ ਜਿਹੜਾ ਯਕੀਨ ਦੇ ਕਾਬਿਲ ਹੀ ਨਹੀਂਗਾ। ਸੋ ਇਸ ਕਰਕੇ ਇਹਦੇ ਵਿੱਚ ਗੁੰਜਾਇਸ਼ ਘੱਟ ਆ, ਅਮਲ ਹੋਏਗਾ, ਹਾਂ ਥੋੜੇ ਦਿਨ ਲੱਗਣਗੇ। ਇਹ ਕਿਹੜਾ ਤਰੀਕਾ ਅਪਣਾਉਂਦੇ ਨੇ, ਮਤਲਬ ਕਿ ਜਾਂ ਸੁਪਰੀਮ ਕੋਰਟ ਵਾਲਾ ਜਾਂ ਦੂਸਰਾ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜੀ ਉਹ ਰਿਪੋਰਟ ਗਈ ਹੋਈ ਹੈ ਨਾ ਇੱਕ ਪੈਨਲ ਦੀ ਜੀ, ਉਹਦੇ ਜਿਹੜੇ ਹੈਗੇ ਆ ਮੈਂਬਰ ਮਿਸਟਰ ਧਨਵਟ, ਸ਼ਾਇਦ ਉਹਨਾਂ ਦਾ ਨਾਂ ਹੋ ਜਾਏ ਧਨਵਟ, ਤਾਂ ਉਹਨਾਂ ਨੇ ਇਹ ਗੱਲ ਕਹੀ ਆ, ਉਹ ਕਹਿੰਦੇ ਆ ਕਿ ਭਾਈ ਸਾਡੀ ਜਿਹੜੀ ਰਿਪੋਰਟ ਆ ਹੁਣ ਜਾਂ ਤਾਂ ਸੁਪਰੀਮ ਕੋਰਟ ਜਦ ਤੱਕ ਕਰ ਦੇਵੇ, ਅਦਰਵਾਈਜ਼ ਅਸੀਂ ਖੁਦ ਹੀ ਕਰ ਦੇਵਾਂਗੇ। ਤਾਂ ਹੋ ਸਕਦਾ ਕਿ ਇਹ ਵੀ ਤਰੀਕਾ ਅਪਣਾ ਲਿਆ ਜਾਵੇ ਪਹਿਲਾਂ ਹੀ, ਪਰ ਇੱਕ ਮੇਰੇ ਖਿਆਲ ਦੇ ਨਾਲ ਗੱਲਬਾਤ ਦਾ ਵੀ ਰਸਤਾ ਖੁੱਲਿਆ, ਹੋ ਸਕਦਾ ਕਿਸਾਨਾਂ ਦੇ ਨਾਲ ਕੋਈ ਮੀਟਿੰਗ ਵਗੈਰਾ ਵੀ ਜਿਹੜੀ ਆ ਉਹ ਅਰੇਂਜ ਕਰਵਾ ਲਈ ਜਾਵੇ। ਜੀ, ਤੇ ਕੀ ਪਾਰਲੀਮੈਂਟ ਦੇ ਵਿੱਚ ਇਸ ਦਾ ਵਾਪਸ ਲਏ ਜਾਣਾ ਜ਼ਰੂਰੀ ਹੈ, ਜਾਂ ਜਿੱਦਾਂ ਤੁਸੀਂ ਹਲਫਨਾਮੇ ਦੀਆਂ ਗੱਲਾਂ ਕਰ ਰਹੇ ਸੀ ਵੀ ਉਹਦੇ ਨਾਲ ਵੀ ਸਰ ਸਕਦਾ? ਕੀ ਯਕੀਨ ਹੋ ਜਾਊਗਾ ਲੋਕਾਂ ਨੂੰ ਜੇ ਪਾਰਲੀਮੈਂਟ ਦੇ ਵਿੱਚ ਨਹੀਂ ਕਰਦੇ ਜਾਂ ਦੂਜਾ ਰਾਹ ਅਪਣਾਉਂਦੇ ਆ? ਨਹੀਂ, ਫਿਰ ਉਹ ਸੁਪਰੀਮ ਕੋਰਟ ਕਰ ਦੇਗੀ ਨਾ। ਸੁਪਰੀਮ ਕੋਰਟ ਕਾਨੂੰਨੀ ਪੱਖ ਤੋਂ ਬਹੁਤ ਵੱਡੀ ਅਥਾਰਟੀ ਹੈ, ਸੁਪਰੀਮ ਅਥਾਰਟੀ ਹੈ, ਉਹਦੇ ਕੋਲ ਹੱਕ ਹੈ, ਉਹਦੇ ਕੋਲ ਹੱਕ ਰਾਖਮ ਹੈ। ਜੇ ਉਹਨੂੰ ਲੱਗਦਾ ਕਿ ਗਲਤ ਕਾਨੂੰਨ ਆ ਤਾਂ ਉਹ ਰੱਦ ਕਰ ਸਕਦੀ ਹੈ। ਸੁਪਰੀਮ ਕੋਰਟ ਹੁੰਦੀ ਹੈ ਇਸ ਕਰਕੇ ਆ ਕਿ ਕੋਈ ਕਾਨੂੰਨ ਐਸਾ ਨਾ ਬਣਾਇਆ ਜਾਵੇ ਜਿਹੜਾ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਹੋਵੇ ਜਾਂ ਫੰਡਾਮੈਂਟਲ ਰਾਈਟਸ ਨੂੰ ਕਿਤੇ ਨਾ ਕਿਤੇ ਉਹ ਘਾਣ ਕਰਕੇ ਨੁਕਸਾਨ ਪਹੁੰਚਾਉਂਦਾ ਹੋਵੇ। ਸੋ ਇਹ ਚੀਜ਼ਾਂ ਵੇਖੀਆਂ ਜਾਂਦੀਆਂ ਨੇ। ਇਸੇ ਕਰਕੇ ਤੁਸੀਂ ਦੇਖਿਆ ਹੋਣਾ ਕਿ ਜਦੋਂ ਵੀ ਨਵਾਂ ਕੋਈ ਕਾਨੂੰਨ ਬਣਦਾ ਤਾਂ ਉਹਦੇ ਖਿਲਾਫ ਜਿਹੜੀ ਪਟੀਸ਼ਨ ਜਾਂਦੀ ਹੈ ਉਹ ਸੁਪਰੀਮ ਕੋਰਟ 'ਚ ਜਾਂਦੀ ਹੈ, ਹਾਈ ਕੋਰਟ ਨਹੀਂ ਸੁਣ ਸਕਦਾ, ਉਹ ਸਿੱਧੀ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਹੀ ਲੱਗਦੀ ਹੈ। ਸੋ ਸੁਪਰੀਮ ਕੋਰਟ ਸੰਵਿਧਾਨਕ ਤੌਰ ਤੇ ਸੁਪਰੀਮ ਬੋਡੀ ਹੈ, ਉਹ ਦੇਖ ਸਕਦੀ ਹੈ ਕਿ ਕਾਨੂੰਨ ਦੇ ਦਾਇਰੇ 'ਚ ਹੀ ਇਹ ਕਾਨੂੰਨ ਬਣਿਆ, ਫੰਡਾਮੈਂਟਲ ਰਾਈਟਸ ਨੂੰ ਤੇ ਕਿਤੇ ਇਹ ਨੁਕਸਾਨ ਨਹੀਂ ਪਹੁੰਚਾ ਰਿਹਾ। ਜੇ ਏਦਾਂ ਹੁੰਦਾ ਤਾਂ ਕਾਨੂੰਨ ਉਹ ਰੱਦ ਕਰ ਸਕਦੇ ਆ, ਕੋਈ ਉਹਦੇ 'ਚ ਫਰਕ ਨਹੀਂ। ਹਾਂ, ਜਿੱਥੋਂ ਤੱਕ ਸਿਆਸੀ ਜਾਂ ਕਹਿ ਲਓ ਕਿ ਇੱਥੇ ਜੋ ਚੱਲਦੀ ਹੁੰਦੀ ਹੈ ਸਾਡੇ ਰਾਜਨੀਤੀ ਕੂਟਨੀਤੀ, ਉਹਦਾ ਲਿਹਾਜ਼ ਹੈ ਜਿੱਥੋਂ ਤੱਕ, ਤਾਂ ਦੇਖੋ ਭਾਰਤੀ ਜਨਤਾ ਪਾਰਟੀ ਆਪਣੇ ਪੱਧਰ ਤੇ ਇਸ ਚੀਜ਼ ਦਾ ਫਾਇਦਾ ਲੈਣ ਲਈ ਉਹ ਪੈਂਤੜੇਬਾਜ਼ੀ ਕਰੇਗੀ, ਕਿਸਾਨ ਆਗੂ ਵੀ ਪੈਂਤੜੇ ਖੇਡਣਗੇ, ਤੇ ਛੋਟੀਆਂ ਜਿਹੜੀਆਂ ਇੱਥੇ ਖੇਤਰੀ ਧਿਰਾਂ ਨੇ ਉਹ ਵੀ ਆਪਸ ਦੇ ਵਿੱਚ ਹੁਣ ਗੁੱਥਮ ਖੁੱਥਾ ਹੋਣਗੀਆਂ। ਜਿਵੇਂ ਤੁਸੀਂ ਦੇਖੋ ਪੰਜਾਬ ਦੇ ਵਿੱਚ ਆ ਕਿ ਕਾਂਗਰਸ ਸਰਕਾਰ ਬਿਲਕੁਲ ਕਿਸਾਨ ਪ੍ਰਸਤ ਬਣ ਕੇ ਚੱਲ ਰਹੀ ਸੀ, ਉਹਨਾਂ ਨੇ ਇੱਕੋ ਝਟਕੇ ਦੇ ਵਿੱਚ ਹੁਣ ਕੱਲ ਤੁਸੀਂ ਦੇਖੋ ਕਿ ਚੰਨੀ ਜੀ ਨੂੰ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਕਿ ਕਿਸਾਨ ਹੁਣ BSF ਦੇ ਮੁੱਦੇ ਤੇ ਸਾਡੇ ਨਾਲ ਆਉਣ, ਮਤਲਬ ਕਿ ਅਸੀਂ BSF ਦਾ ਮੁੱਦਾ ਚੁੱਕਾਂਗੇ। ਸਮਝ ਗਏ ਨਾ ਤੁਸੀਂ? ਇਹ ਚੀਜ਼ਾਂ ਜਿਹੜੀਆਂ ਨੇ ਉਹ ਰਾਜਨੀਤੀ 'ਚ ਬੜਾ ਵੱਡਾ ਇਫੈਕਟ ਪਾਉਂਦੀਆਂ ਨੇ। ਯੂਪੀ ਦਾ ਮੈਂ ਤੁਹਾਨੂੰ ਕੱਲ ਹੀ ਦੱਸ ਦਿੱਤਾ ਸੀਗਾ ਕਿ ਅਸਲ ਦੇ ਵਿੱਚ ਯੂਪੀ ਉਹਨਾਂ ਵਾਸਤੇ ਜ਼ਰੂਰੀ ਆ। ਪੰਜਾਬ ਦੇ ਵਿੱਚ ਤਾਂ ਕਿਸੇ ਨਾਲ ਰਲ ਕੇ ਲੜ ਲੈਣਗੇ, ਅਮਰਿੰਦਰ ਸਿੰਘ ਨੂੰ ਅੱਗੇ ਲਾ ਦੇਣਗੇ ਜਾਂ ਕੋਈ ਹੋ ਸਕਦਾ ਹੋਰ ਕੋਈ ਚਾਰਾ ਕਰ ਲੈਣ। ਜੇ ਨਹੀਂ ਵੀ ਤਾਂ ਉਹਨਾਂ ਦਾ ਨਿਸ਼ਾਨਾ ਜਿਹੜਾ 22 ਨਹੀਂ 27 ਹੋਏਗਾ। 27 ਦੇ ਵਿੱਚ ਉਹ ਦੇਖਣਗੇ ਕਿ ਕੀ ਕੀਤਾ ਜਾ ਸਕਦਾ ਹੈ। ਪਰ ਮੇਨ ਗੱਲ ਯੂਪੀ ਦੀ ਆ, ਤਾਂ ਯੂਪੀ ਦੇ ਵਿੱਚ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਫਾਇਦਾ ਹਾਲ ਦੀ ਘੜੀ ਤੱਕ ਕਹਿ ਲਓ ਕਿ ਮਿਲੇਗਾ, ਕਿਉਂਕਿ ਲਖੀਮਪੁਰ ਘਟਨਾ ਨੇ ਇਹਨਾਂ ਦੇ ਥਿੰਕ ਟੈਂਕ ਨੂੰ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਕਿ ਇਹ ਘਟਨਾ, ਉਹ ਤਾਂ ਆਪਾਂ ਨੂੰ ਪਤਾ ਹੀ ਆ ਕੋਰਟ ਨੇ ਜਿਸ ਤਰ੍ਹਾਂ ਦਾ ਰਿਐਕਟ ਕੀਤਾ, ਕੋਰਟ ਨੇ ਜਿਸ ਤਰ੍ਹਾਂ ਦਾ ਨੋਟਿਸ ਲਿਆ, ਜਿਸ ਤਰ੍ਹਾਂ ਦੇ ਪ੍ਰਤੀਕਰਮ ਆਏ ਨੇ, ਜਿਸ ਤਰ੍ਹਾਂ ਜ਼ਮਾਨਤਾਂ ਖਾਰਜ ਹੋਈਆਂ ਨੇ, ਕਿ ਇਸ ਨੂੰ ਹੱਤਿਆਕਾਂਡ ਹੀ ਮੰਨਿਆ ਗਿਆ। ਹਾਲਾਂਕਿ ਚਲੋ ਭਾਜਪਾ ਕਾਰਕੁਨ ਜਿਹੜੇ ਮਾਰੇ ਗਏ ਨੇ ਉਹ ਵੀ ਗਲਤ ਹੋਇਆ, ਉਹ ਵੀ ਨਹੀਂ ਸੀ ਮਾਰੇ ਜਾਣੇ ਚਾਹੀਦੇ, ਇਹ ਵੀ ਕਾਂਡ ਨਹੀਂ ਸੀ ਵਾਪਰਿਆ ਜਾਣਾ ਚਾਹੀਦਾ। ਪਰੰਤੂ ਜੇ ਤੁਸੀਂ ਦੇਖੋਗੇ ਤਾਂ ਉੱਥੋਂ ਕਿਤੇ ਨਾ ਕਿਤੇ ਟੂਣੀ ਮੋੜ ਆਉਂਦਾ ਹੈ ਕਹਾਣੀ ਦੇ ਵਿੱਚ ਕਿ ਇਹ ਤਾਂ ਬਈ ਬਹੁਤ ਵੱਡੇ ਪੱਧਰ ਤੇ ਸਾਨੂੰ ਨੁਕਸਾਨ ਪਹੁੰਚਾ ਸਕਦਾ ਹੈ ਅੰਦੋਲਨ। ਮੰਨ ਲਓ ਐਨ ਮੌਕੇ ਤੇ ਯੂਪੀ ਦੇ ਵਿੱਚ ਜੇ ਕੋਈ ਐਸੀ ਵੈਸੀ ਘਟਨਾ ਵਾਪਰ ਜਾਂਦੀ ਹੈ, ਫਰਜ਼ ਕਰੋ ਕੋਈ ਤਗੜਾ ਜਿਹੜੇ ਚੀਫ ਮਿਨਿਸਟਰ ਨੇ ਯੋਗੀ ਜਾਂ ਪ੍ਰਾਈਮ ਮਿਨਿਸਟਰ ਉੱਥੇ ਜਾਂਦੇ ਨੇ ਕਿਸੇ ਪ੍ਰੋਗਰਾਮ ਦੇ ਵਿੱਚ ਤੇ ਉੱਥੇ ਕੋਈ ਤਗੜਾ ਪ੍ਰੋਟੈਸਟ ਹੀ ਹੋ ਜਾਂਦਾ ਹੈ ਤੇ ਇਸ ਦਰਮਿਆਨ ਕੁਝ ਵਾਪਰ ਗਿਆ ਅਨਫੋਰਚੂਨੇਟਲੀ, ਤਾਂ ਬਹੁਤ ਵੱਡੇ ਪੱਧਰ ਤੇ ਖਲਾਰਾ ਖਿਲਰ ਜਾਏਗਾ। ਸੋ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਸਿਆਸਤ ਨੂੰ ਸੋਚਣ ਵਾਸਤੇ ਮਜਬੂਰ ਕਰਦੀਆਂ, ਔਰ ਇਹ ਨਿੱਕੇ ਨਿੱਕੇ ਕਾਰਨ ਜਿਹੜੇ ਆ ਉਹ ਵੱਡੇ ਫੈਸਲੇ ਤੱਕ ਪਹੁੰਚਾ ਕੇ ਗਏ ਨੇ। ਯੂਪੀ ਨੂੰ ਉਹਨਾਂ ਨੇ ਧਿਆਨ ਚ ਰੱਖਿਆ, ਯੂਪੀ ਦੇ ਨਾਲ ਉੱਤਰਾਖੰਡ ਜਿਹੜਾ ਕੁਝ ਹਿੱਸਿਆਂ ਚ ਉਹ ਰਹੇਗਾ। ਔਰ ਦੂਜੀ ਗੱਲ ਕਿ ਹਰਿਆਣੇ ਚ ਵੀ ਸਰਕਾਰ ਜਿਹੜੀ ਹੈ, ਪਰ ਤੁਹਾਨੂੰ ਪਤਾ ਹੀ ਹੈ ਨਾ ਕਿ ਉਹ ਵੀ ਇਸ ਵੇਲੇ ਖਤਰੇ ਤੇ ਹੀ ਸੀਗੀ।
ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ, ਪੰਜਾਬ ਵਿੱਚ ਸ਼ੁਰੂ ਹੋਵੇਗਾ ਸਤਲੁਜ ਬਚਾਓ ਮੋਰਚਾ। ਹਾਂਜੀ, ਦੇਖੋ ਜੇ ਇਹ ਹੁੰਦਾ ਤੇ ਮੇਰੇ ਖਿਆਲ ਦੇ ਨਾਲ ਠੀਕ ਆ, ਕਿਉਂਕਿ ਇਹਦਾ ਅਰਥ ਇਹੀ ਹੈ ਕਿ ਅਸੀਂ ਉਸ ਮੁੱਦੇ ਵੱਲ ਹੌਲੀ ਹੌਲੀ ਵਧਣਾ ਸਟਾਰਟ ਕਰਾਂਗੇ, ਜਿਹੜਾ ਮੁੱਦਾ ਬਹੁਤ ਜ਼ਰੂਰੀ ਹੈ ਪਰ ਸਿਆਸਤ ਨੇ ਕਦੇ ਜ਼ਰੂਰੀ ਸਮਝਿਆ ਹੀ ਨਹੀਂ। ਹੂੰ ਕਿ ਜਿੱਦਾਂ ਕਹਿ ਲਓ ਕਿ ਮੇਰਾ ਤਾਂ ਮੰਨਣਾ ਇਹ ਸੀਗਾ ਕਿ ਜਿਸ ਦਿਨ ਪੰਜਾਬ ਦੀ ਸ਼ੁਰੂਆਤ ਹੋਏਗੀ, ਪੱਪਾ ਪੰਜਾਬ ਦੇ, ਤਾਂ ਉਹਦਾ ਪਹਿਲਾ ਪੱਪਾ ਰਿਫਾਰਮਸ ਵਾਲਾ ਹੋਏਗਾ ਪੌਣ ਪਾਣੀ, ਜਿਹਦੇ ਬਾਰੇ ਸਾਡੇ ਗੁਰੂ ਸਾਹਿਬ ਸਭ ਤੋਂ ਜ਼ਿਆਦਾ ਲਿਖਦੇ ਨੇ, ਗੁਰਬਾਣੀ ਦੇ ਵਿੱਚ ਫਰਮਾਉਂਦੇ ਨੇ। ਜੀ ਤਾਂ ਹੁਣ ਦੇਖੋ, ਇਹ ਪੱਪਾ ਤਾਂ ਵਿਚਾਰਾ ਹਾਸ਼ੀਏ ਤੇ ਆ। ਮੈਂ ਤਾਂ ਇਹ ਮੰਨਦਾ ਸੀਗਾ ਕਿ ਜਿਸ ਦਿਨ ਕੋਈ ਸਿਆਣਾ ਲੀਡਰ ਆਇਆ ਨਾ, ਉਹ ਇਸ ਪੱਪੇ ਤੋਂ ਸ਼ੁਰੂਆਤ ਕਰੇਗਾ, ਕਿਉਂਕਿ ਪੰਜਾਬ ਪਾਣੀ ਦੇ ਨਾਲ ਆ, ਪਾਣੀ ਦੇ ਨਾਲ, ਪੌਣ ਪਾਣੀ ਦੇ ਨਾਲ ਆ। ਖੈਰ ਦੇਖੋ, ਜਿਹੜੀ ਖਬਰ ਆ ਰਹੀ ਹੈ ਉਹ ਇਹ ਸੁਣਨ ਨੂੰ ਆ ਰਹੀ ਹੈ ਕਿ ਮੇਧਾ ਪਾਟੇਕਰ, ਤੁਹਾਨੂੰ ਯਾਦ ਹੋਣਾ, ਮੇਧਾ ਪਾਟੇਕਰ ਬਹੁਤ ਵੱਡਾ ਨਾਮ ਆ, ਨਰਮਦਾ ਅੰਦੋਲਨ ਦੇ ਵਿੱਚ ਨਾਇਕਾ ਦੇ ਤੌਰ ਤੇ ਜਾਣੀ ਗਈ। ਅਸਲ ਦੇ ਵਿੱਚ PhD ਕਰਨ ਗਈ ਸੀ ਇਹ ਬੀਬੀ, ਫਿਲਮਾਂ ਦੇ ਵਿੱਚ ਸੀਗੀ। ਮੈਂ ਛੋਟੀ ਜਿਹੀ ਹਿਸਟਰੀ ਦੱਸ ਦਿੰਦਾ ਇਹਨਾਂ ਦੇ ਬੈਕਗਰਾਉਂਡ ਦੀ। ਤਾਂ ਜਦ ਇਹਨਾਂ ਨੇ ਉੱਥੇ ਹਾਲਾਤ ਦੇਖੇ ਤਾਂ ਫਿਰ ਇਹ ਉੱਥੋਂ ਦੇ ਹੋ ਕੇ ਰਹਿ ਗਏ। ਫਿਰ ਉਹ ਕਈ ਦਹਾਕੇ ਅੰਦੋਲਨ ਚੱਲਿਆ, ਆਪਾਂ ਨੂੰ ਸਭ ਨੂੰ ਪਤਾ ਹੈ। 3 ਸਰਕਾਰਾਂ ਦੇ ਨਾਲ ਮੱਥਾ ਲਾਉਣ ਵਾਲੀ ਗੱਲ ਸੀ। ਮੱਧ ਪ੍ਰਦੇਸ਼, ਮਹਾਰਾਸ਼ਟਰ ਆ ਗਿਆ, ਗੁਜਰਾਤ ਲਈ ਉਹ ਸਾਰਾ ਕੁਛ ਕੀਤਾ ਜਾ ਰਿਹਾ ਸੀਗਾ, ਸਭਨਾਂ ਨੂੰ ਪਤਾ ਹੀ ਹੈ। ਤਕਰੀਬਨ 1 ਲੱਖ ਬੰਦੇ ਨੂੰ ਉੱਥੋਂ ਵਿਸਥਾਪਿਤ ਹੋਣਾ ਪੈਣਾ ਸੀਗਾ, ਉਜਾੜਾ ਸੀਗਾ। ਉਹਦੇ ਵਿੱਚ ਤਕਰੀਬਨ ਮੈਨੂੰ ਲੱਗਦਾ ਕਿ 52% ਆਦਿਵਾਸੀ ਸਨ। ਕਈ ਪਿੰਡ ਜਿਹੜੇ ਆ ਉਹ ਖਤਮ ਹੋ ਗਏ। ਹਾਲੇ ਵੀ ਚਲੋ ਵਿੱਚ ਵਿਚਾਲੇ ਗੱਲਾਂ, ਪਰ ਉਹਦੇ ਵਿੱਚੋਂ ਨਿਕਲੀ ਸੀ ਮੇਧਾ ਪਾਟੇਕਰ। ਤੇ ਕਹਿੰਦੇ ਆ ਕਿ ਉਹ ਆ ਰਹੇ ਨੇ ਹੁਣ ਸਤਲੁਜ ਬਚਾਓ ਪੰਜਾਬ ਬਚਾਓ ਅੰਦੋਲਨ ਦਾ ਆਗਾਜ਼ ਕਰਨ ਲਈ ਐਤਵਾਰ। ਇਹ ਮਤਲਬ ਕਿ ਬੜੀ ਵੱਡੀ ਖਬਰ ਬਣ ਜਾਂਦੀ। ਵੈਸੇ ਦੇਖੋਗੇ ਪੰਜਾਬੀ ਮੀਡੀਆ 'ਚ ਇਹ ਖਬਰ ਨਹੀਂ ਹੈ ਜੀ ਕਿ ਨੈਸ਼ਨਲ ਲੈਵਲ ਦੀ ਜਿਹੜੀ ਫੇਸ ਹੈ ਵਾਤਾਵਰਨ ਨੂੰ ਲੈ ਕੇ ਵੀ ਗਈ, ਉਹ ਪੰਜਾਬ ਦੇ ਵਿੱਚ ਆ ਰਹੀ ਹੈ। ਤਾਂ ਇੱਕ ਤਾਂ ਇਹ ਮਤਲਬ ਨਿਕਲਿਆ ਕਿ ਸ਼ਾਇਦ ਸਾਡੇ ਇੱਥੇ ਕੋਈ ਵੀ ਇਹੋ ਜਿਹਾ ਵਾਤਾਵਰਨ ਪ੍ਰੇਮੀ ਨਹੀਂ ਹੈ ਕਿ ਜੋ ਵੱਡੇ ਪੱਧਰ ਤੇ ਕੋਈ ਅੰਦੋਲਨ ਖੜਾ ਕਰ ਸਕੇ। ਹਾਲਾਂਕਿ ਵਾਤਾਵਰਨ ਪ੍ਰੇਮੀ ਤਾਂ ਹੈਗੇ ਹੀ ਨੇ, ਬਾਬਾ ਜੀ ਹੈਗੇ ਆ ਮੇਰੇ ਖਿਆਲ ਦੇ ਨਾਲ, ਉਹ ਜਿਹੜੇ ਬਲਵੀਰ ਸਿੰਘ ਸੀਚੇਵਾਲ ਸਾਹਿਬ, ਫਿਰ ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਜੀ ਚੰਦਬਾਜਾ, ਉਹਨਾਂ ਨੇ ਬੜੇ ਯਤਨ ਕੀਤੇ ਹੈਗੇ ਨੇ। ਪਰ ਇੱਕ ਸਮਾਜਿਕ ਲਹਿਰ ਵਾਸਤੇ ਇੱਕ ਨੈਸ਼ਨਲ ਫੇਸ ਜਿਸ ਤਰ੍ਹਾਂ ਦਾ ਚਾਹੀਦਾ, ਮੇਰੇ ਖਿਆਲ ਦੇ ਨਾਲ ਅਸੀਂ ਸ਼ਾਇਦ ਉੱਥੋਂ ਕਿਤੇ ਨਾ ਕਿਤੇ ਕਹਿ ਲਓ ਕਿ ਮਾਰ ਖਾ ਗਏ ਆ। ਪਰ ਉਹ ਆ ਰਹੇ ਆ, ਠੀਕ ਹੈ, ਕਿਸੇ ਬਹਾਨੇ ਸਹੀ ਸਾਡੇ ਜਿਹੜੇ ਵਾਤਾਵਰਨ ਪ੍ਰੇਮੀ ਆ ਉਹ ਵੀ ਨਾਲ ਜੁੜਨਗੇ। ਜੇ ਇਹ ਮੁੱਦਾ ਬਣਦਾ ਹੈ ਵੋਟਾਂ ਦੇ ਵਿੱਚ, ਤਾਂ ਮੇਰੇ ਖਿਆਲ ਦੇ ਨਾਲ ਇਹ ਸ਼ੁਰੂਆਤ ਹੋਏਗੀ। ਜਿਸ ਆਪਾਂ ਪੱਪੇ ਦੀ ਗੱਲ ਕੀਤੀ ਆ ਕਿ ਇੱਥੋਂ ਰਿਫਾਰਮਸ ਦੀ ਸ਼ੁਰੂਆਤ ਹੋਣੀ ਚਾਹੀਦੀ ਆ। ਫਿਰ ਅਗਲਾ ਪੱਪਾ ਵੀ ਆਪਾਂ ਘੜ ਲਵਾਂਗੇ। ਮੇਰੇ ਖਿਆਲ ਦੇ ਨਾਲ ਅਗਲਾ ਪੱਪਾ ਤਾਂ ਫਿਰ ਪੁਲਿਸ ਹੀ ਹੋਣਾ ਚਾਹੀਦਾ ਕਿ ਪੁਲਿਸ ਲਈ ਵੀ ਰਿਫਾਰਮਸ ਕਰੋ। ਜੀ ਜੀ। ਸੁਖਪਾਲ ਖਹਿਰਾ ਨਾਲ ਆਮ ਕੈਦੀਆਂ ਵਾਲਾ ਹੋਵੇਗਾ ਵਿਹਾਰ। ਹਾਂਜੀ ਦੇਖੋ, ਸੁਖਪਾਲ ਸਿੰਘ ਖਹਿਰਾ ਇਹ ਖਬਰ ਚੋਂ ਗਾਇਬ ਹੋ ਗਏ, ਕਿਉਂਕਿ 2 ਦਿਨ ਤੱਕ ਖਬਰਾਂ ਦੇ ਵਿੱਚ ਸਨ। ਫਿਰ ਅਚਾਨਕ ਤੁਹਾਨੂੰ ਪਤਾ ਖੇਤੀ ਕਾਨੂੰਨ ਰੱਦ ਹੋਣ ਦੀ ਖਬਰ ਆ ਜਾਂਦੀ ਹੈ। ਜਦੋਂ ਕੋਈ ਵੱਡੀ ਖਬਰ ਆ ਜਾਂਦੀ ਹੈ ਤਾਂ ਫਿਰ ਉਸ ਰੋਡ ਦੇ ਵਿੱਚ ਛੋਟੀਆਂ ਖਬਰਾਂ ਜਿਹੜੀਆਂ ਜਾਂ ਹੋਰ ਦੂਜੀਆਂ ਮਹੱਤਵਪੂਰਨ ਖਬਰਾਂ ਜਿਹੜੀਆਂ ਉਹ ਰੁੜ ਜਾਂਦੀਆਂ ਨੇ। ਤਾਂ ਅੱਜ ਜੇ ਤੁਸੀਂ ਇੰਡੀਆ ਦੇ ਅਖਬਾਰ ਪੜ੍ਹੇ ਹੋਣਗੇ, ਵੇਖੇ ਹੋਣਗੇ, ਤਾਂ ਖਾਸ ਤੌਰ ਤੇ ਪੰਜਾਬ, ਹਰਿਆਣਾ ਜਾਂ ਨਾਰਥ ਇੰਡੀਆ ਦੇ ਵਿੱਚ ਜਿਨ੍ਹਾਂ ਦੇ ਐਡੀਸ਼ਨ ਆਉਂਦੇ ਆ, ਉਹ ਟੋਟਲੀ ਹੀ ਸਾਰੇ ਇਸ ਖਬਰ ਦੇ ਨਾਲ ਹੀ ਕਵਰ ਸਨ, ਜਿਸ ਖਬਰ ਤੇ ਆਪਾਂ ਵੀ ਖਾਸੀ ਚਰਚਾ ਕਰ ਰਹੇ ਹਾਂ। ਤਾਂ ਬਹਰਹਾਲ ਸੁਖਪਾਲ ਸਿੰਘ ਖਹਿਰਾ ਬਾਰੇ ਜਿਹੜੀ ਖਬਰ ਆਈ ਆ ਉਹ ਇਹੋ ਆ ਕਿ ਸੁਖਪਾਲ ਸਿੰਘ ਖਹਿਰਾ ਨੂੰ ਕੇਂਦਰੀ ਜੇਲ੍ਹ ਪਟਿਆਲਾ 'ਚ ਕੱਢਿਆ ਗਿਆ। ਪਟਿਆਲਾ ਦੀ ਜੇਲ੍ਹ ਜਿਹੜੀ ਆ ਉਹ ਬਿਲਕੁਲ ਸ਼ਹਿਰ ਦੇ ਵਿਚਾਲੇ ਆ। ਉੱਥੋਂ ਕੈਦੀ ਵੀ ਨੱਸ ਗਏ ਸਨ ਪਿਛਲੇ ਦਿਨ, ਪੁਰਾਣੀ ਜੇਲ੍ਹ ਆ। ਤੇ ਬਲਵੰਤ ਸਿੰਘ ਰਾਜੋਆਣਾ ਵੀ ਇੱਥੇ ਬੰਦ ਨੇ, ਹੋਰ ਵੀ ਕਈ ਗੈਂਗਸਟਰ ਵਗੈਰਾ ਵੀ ਇੱਥੇ ਬੰਦ ਨੇ। ਤਾਂ ਇੱਥੇ ਕਹਿੰਦੇ ਆ ਕਿ ਜਿਹੜੇ ਸੁਖਪਾਲ ਸਿੰਘ ਖਹਿਰਾ ਹੈ ਉਹਨਾਂ ਨੂੰ ਆਮ ਬੰਦੀਆਂ ਤੋਂ ਅੱਡ ਬੈਰਕ 'ਚ ਰੱਖਿਆ ਗਿਆ, ਮਤਲਬ ਕਿ ਸੈਪਰਡ ਬੈਰਕ ਦੇ ਵਿੱਚ। ਇਹ ਹੁੰਦਾ ਜਦੋਂ ਵੀ ਕੋਈ VIP ਜਾਂਦਾ ਜਾਂ ਕੋਈ ਬਿਊਰੋਕਰੇਸੀ 'ਚ ਕੋਈ ਬੰਦਾ ਅੰਦਰ ਜਾਂਦਾ ਤਾਂ ਖਾਸ ਤੌਰ ਤੇ ਉਹਦਾ ਪ੍ਰਬੰਧ ਕੀਤਾ ਜਾਂਦਾ ਕਿ ਕੋਈ ਕਨਸਪੀਰੇਸੀ ਰਚ ਕੇ ਕੋਈ ਵੈਸਾ ਕੰਮ ਨਾ ਹੋ ਜਾਵੇ। ਖੈਰ, ਨਾਲ ਇਹ ਜੇਲ੍ਹ ਪ੍ਰਬੰਧਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਅਸੀਂ VIP ਟ੍ਰੀਟਮੈਂਟ ਨਹੀਂ ਦੇਵਾਂਗੇ ਸੁਖਪਾਲ ਸਿੰਘ ਖਹਿਰਾ ਨੂੰ। ਸ਼ਿਵਰਾਜ ਸਿੰਘ ਨੰਦਗੜ੍ਹ ਉੱਥੇ ਜੇਲ੍ਹ ਸੁਪਰੀਡੈਂਟ ਹੈ। ਨੰਦਗੜ੍ਹ ਯਾਦ ਆਇਆ ਕੁਛ? ਨੰਦਗੜ੍ਹ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਸਪੁੱਤਰ ਨੇ ਸ਼ਿਵਰਾਜ ਸਿੰਘ ਨੰਦਗੜ੍ਹ। ਬੜੇ ਸਖਤ ਤੇ ਬੜੇ ਇਮਾਨਦਾਰ ਅਫਸਰ ਸਮਝੇ ਜਾਂਦੇ ਨੇ।
ਗੁਰਸਿੱਖ ਨੇ। ਸੋ ਇਸ ਕਰਕੇ ਉਹਨਾਂ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਹੈ ਕਿ ਜੋ ਜੇਲ੍ਹ ਮੈਨੂਅਲ ਦੇ ਅਨੁਸਾਰ ਕੰਮਕਾਰ ਹੁੰਦਾ, ਜਿਵੇਂ ਮਤਲਬ ਕਿ ਮੁਲਾਕਾਤ ਜਿਹੜੀ ਹੈ ਉਹ ਆਮ ਜਿਵੇਂ ਨਜ਼ਰਬੰਦੀ ਉੱਥੇ ਹੁੰਦੇ ਨੇ, ਆਮ ਬੰਦੀ ਹੁੰਦੇ ਨੇ, ਉਸੇ ਤਰ੍ਹਾਂ ਹੀ ਹੋਊਗੀ। ਇਹ ਨਹੀਂ ਹੈ ਕਿ ਜਿਹੜਾ ਮਰਜ਼ੀ ਉੱਥੇ ਗੱਟਾ ਚੱਕ ਕੇ ਸਮਾਨ ਦਾ ਆ ਗਿਆ ਕਿ ਲਓ ਜੀ ਖਹਿਰਾ ਸਾਹਿਬ ਨੂੰ ਮਿਲਣਾ। ਉਹ ਕਹਿੰਦੇ ਕਿ ਸ਼ਾਇਦ ਮਹੀਨੇ 'ਚ ਇੱਕ ਵਾਰ ਹੀ ਪਰਿਵਾਰ ਦੇ ਜਿਹੜੇ ਮੈਂਬਰਾਂ ਨੇ ਉਹ ਮਿਲ ਸਕਦੇ ਆ, ਤੇ ਉਹਨਾਂ ਦੇ ਵਕੀਲ ਨੂੰ ਕਿਸੇ ਸਮੇਂ ਕੇਸ ਦੇ ਸੰਬੰਧ 'ਚ ਜਿਹੜੀ ਕੋਈ ਮੁਲਾਕਾਤ ਦੀ ਜ਼ਰੂਰਤ ਪੈਂਦੀ ਆ ਤਾਂ ਉਹ ਅਸੀਂ ਅਲਾਓ ਕਰਾਂਗੇ। ਤਾਂ ਸੁਖਪਾਲ ਸਿੰਘ ਖਹਿਰਾ ਬਾਰੇ ਇਹ ਵੱਡੀ ਖਬਰ ਹੈ। ਚਲੋ ਜੇਲ੍ਹ ਦੇ ਵਿੱਚ ਕੀ ਹੁੰਦਾ, ਕਹਿਣ ਦੀਆਂ ਗੱਲਾਂ ਕਈ ਵਾਰ ਹੋਰ ਹੁੰਦੀਆਂ ਨੇ, ਧਰਾਤਲ ਤੇ ਗੱਲਾਂ ਕਈ ਵਾਰ ਹੋਰ ਹੁੰਦੀਆਂ ਨੇ, ਪਰ ਜੋ ਮੇਨ ਗੱਲ ਆ ਉਹ ਇਹ ਆ ਕਿ ਇੱਕ ਵੱਡੀ ਰਾਹਤ ਆਪਾਂ ਇਹ ਆਖ ਸਕਦੇ ਹਾਂ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ਦੇ ਵਿੱਚ ਕਿ ਇਹ ਈਡੀ ਦੀ ਹਿਰਾਸਤ ਦੇ ਵਿੱਚੋਂ ਨਿਕਲ ਕੇ ਹੁਣ ਜੁਡੀਸ਼ੀਅਲ ਕਸਟਡੀ ਦੇ ਵਿੱਚ ਆ ਗਿਆ, ਮਤਲਬ ਕਿ ਨਿਆਂਕ ਹਿਰਾਸਤ ਦੇ ਵਿੱਚ ਆ ਗਿਆ, ਜੇਲ੍ਹ ਦੀ ਹਿਰਾਸਤ ਦੇ ਵਿੱਚ ਆ ਗਿਆ। ਇਹ ਇੱਕ ਵੱਡੀ ਰਾਹਤ ਹੋਏਗੀ, ਕਿਉਂਕਿ ਤੁਹਾਨੂੰ ਪਤਾ ਹੀ ਹੈ ਜਦੋਂ ਇਸ ਤਰ੍ਹਾਂ ਦੀਆਂ ਏਜੰਸੀਆਂ ਇਨਵੈਸਟੀਗੇਸ਼ਨ ਕਰਦੀਆਂ ਮਾਨਸਿਕ ਤੌਰ ਤੇ ਬੰਦਾ ਬਹੁਤ ਜ਼ਿਆਦਾ ਟੁੱਟਦਾ, ਬਹੁਤ ਜ਼ਿਆਦਾ ਖਿਲਰਦਾ। ਜੀ ਜੀ ਜੀ। ਕੇਜਰੀਵਾਲ ਦੀ ਪੰਜਾਬ ਫੇਰੀ ਇੱਕ ਵਾਰ ਫੇਰ ਰੱਦ। ਹਾਂਜੀ, ਇਹ ਬੜੀ ਹੈਰਾਨਗੀ ਦੀ ਗੱਲ ਆ, ਹੈਰਾਨਗੀ ਵਾਲੀ ਗੱਲ ਕਹਿ ਸਕਦੇ ਆ ਕਿ ਇਹਨਾਂ ਦਾ ਦੌਰਾ ਪਹਿਲਾਂ 14 ਵਾਲਾ ਰੱਦ ਹੋਇਆ ਮੇਰੇ ਖਿਆਲ ਦੇ ਨਾਲ। ਆਪਾਂ ਗੱਲ ਕੀਤੀ ਸੀ ਕਿ ਜਦੋਂ ਚਰਚੇ ਸੀਗੇ ਕਿ ਮੋਗੇ ਦੇ ਵਿੱਚ ਆ ਕੇ ਸੋਨੂੰ ਸੂਦ ਜਾਂ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਸ਼ਾਮਲ ਕਰਾ ਸਕਦੇ ਆ। ਫਿਰ ਹੋਇਆ ਕਿ ਸੋਨੂੰ ਸੂਦ ਜੀ ਦੀ ਚਰਨਜੀਤ ਸਿੰਘ ਹੋਰਾਂ ਨਾਲ ਮੁਲਾਕਾਤ ਹੋ ਗਈ ਤੇ ਕਿਆਫੇ ਲੱਗਣ ਲੱਗੇ ਕਿ ਹਾਂ ਭਾਈ ਇੱਧਰ ਹੋ ਜਾਊਗਾ ਕੰਮ। ਫਿਰ ਉਹਨਾਂ ਨੇ ਕਹਿ ਦਿੱਤਾ ਕਿ ਹਾਂ ਜੀ ਮੇਰੀ ਸਿਸਟਰ ਜਿਹੜੀ ਹੈ ਉਹ ਲੜੂਗੀ ਇਲੈਕਸ਼ਨ, ਪਰ ਪਾਰਟੀ ਨਹੀਂ ਦੱਸੀ। ਪਰ ਕਮਾਲ ਦੀ ਗੱਲ ਇਹ ਹੋਈ ਕਿ ਸੋਨੂੰ ਸੂਦ ਨੂੰ ਜਾ ਕੇ ਸਾਡੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੀ ਮਿਲਾਏ। ਤਾਂ ਹੁਣ ਕੀ ਬਣੂਗੀ ਗੱਲ ਪਤਾ ਨਹੀਂ ਹੈ, ਕਿੱਧਰ ਨੂੰ ਜਾਣਗੇ ਸੋਨੂੰ ਸੂਦ ਸਮਝ ਨਹੀਂ ਹੈ। ਖੈਰ ਦੂਸਰੀ ਗੱਲ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਉਹ ਇਹ ਆ ਕਿ ਇਹਨਾਂ ਨੇ ਆ ਜਿਹੜਾ 20 ਨਵੰਬਰ ਨੂੰ ਰੱਖਿਆ ਸੀ ਦੌਰਾ ਉਹ ਮੁਲਤਵੀ ਕਰ ਦਿੱਤਾ, ਹੁਣ 22 ਨੂੰ ਕਰ ਦਿੱਤਾ। ਮੇਰੇ ਖਿਆਲ ਦੇ ਨਾਲ ਰਾਜਕਰਨਵੀਰ ਸਿੰਘ ਜੀ ਇਸ ਚੀਜ਼ ਨੂੰ ਜੋੜਾਂਗੇ ਆਪਾਂ ਖੇਤੀ ਕਾਨੂੰਨਾਂ ਦੀ ਜਿਹੜੀ ਵਾਪਸੀ ਹੋਈ ਹੈ ਉਹਦੇ ਨਾਲ ਹੀ, ਕਿਉਂਕਿ ਸਾਰੀਆਂ ਹੀ ਇਸ ਵੇਲੇ ਰਾਜਨੀਤਿਕ ਧਿਰਾਂ ਨੂੰ ਆਪੋ ਆਪਣੀ ਸਟ੍ਰੈਟਜੀ ਜਿਹੜੀ ਆ ਬਦਲਣੀ ਪਏਗੀ, ਬਿਲਕੁਲ ਰਣਨੀਤੀ ਬਦਲਣੀ ਪਏਗੀ। ਜਿਵੇਂ ਆਪਾਂ ਕਾਂਗਰਸ ਦੀ ਗੱਲ ਕੀਤੀ ਹੈ, ਹੁਣ ਤੁਸੀਂ ਦੇਖੋ ਨਾ ਕਿ ਅਮਰਿੰਦਰ ਸਿੰਘ ਨਾਲ ਦੀ ਨਾਲ ਹੀ ਕੱਲ ਚੈਨਲਾਂ ਤੇ ਇੰਟਰਵਿਊ ਦੇਣਾ ਸਟਾਰਟ ਕਰ ਦਿੰਦੇ ਆ। ਭਾਰਤੀ ਜਨਤਾ ਪਾਰਟੀ ਵਾਲੇ ਵੀ ਖੁੱਲ ਕੇ ਬਿਆਨਾਤ ਦਿੰਦੇ ਆ। ਅਕਾਲੀ ਦਲ ਬਾਦਲ ਨੂੰ ਕਹਿਣਾ ਪਿਆ, ਲੋਕਾਂ ਨੂੰ ਸਮਝਾਉਣਾ ਪਿਆ, ਬਹੁਜਨ ਸਮਾਜ ਦੇ ਲੋਕਾਂ ਨੂੰ ਸਮਝਾਉਣਾ ਪਿਆ ਕਿ ਨਹੀਂ ਸਾਡੇ ਤੇ ਯਕੀਨ ਕਰੋ, ਅਸੀਂ ਵਾਪਸ ਭਾਜਪਾ ਦੇ ਨਾਲ ਨਹੀਂ ਜਾ ਰਹੇ। ਤਾਂ ਉੱਥੇ ਹੀ ਮੇਰੇ ਖਿਆਲ ਦੇ ਨਾਲ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਆ ਵਾਇਰਲ, ਜਰਨੈਲ ਸਿੰਘ ਨਹੀਂ ਜਿਹੜੇ ਇਹਨਾਂ ਦੇ ਇੱਕ ਤਾਂ ਸੀਗੇ ਨਾ ਜਰਨੈਲ ਸਿੰਘ ਜੀ ਜਿਹੜੇ ਸਾਬਕਾ ਪੱਤਰਕਾਰ ਸਨ, ਫਿਰ ਚੱਲ ਬੱਸੇ ਸਨ, ਚਲਾਣਾ ਹੋ ਗਿਆ ਸੀ ਉਹਨਾਂ ਦਾ, ਤੇ ਦੂਸਰੇ ਜਿਹੜੇ ਜਰਨੈਲ ਸਿੰਘ ਨੇ ਛੋਟੇ ਜਰਨੈਲ ਸਿੰਘ ਉਹ ਭੰਗੜਾ ਪਾਉਂਦੇ ਨੇ ਉੱਥੇ ਸ਼ਾਇਦ ਸਿੰਘੂ ਬਾਰਡਰ ਤੇ ਉਹ ਟਰੈਕਟਰਾਂ ਦੇ ਵਿੱਚ ਮਠਿਆਈ ਵੰਡਦੇ ਨੇ। ਫਿਰ ਉਹ ਵੀਡੀਓ ਬਣਾ ਕੇ ਆਮ ਆਦਮੀ ਪਾਰਟੀ ਦੇ ਪੇਜਾਂ ਤੇ ਪਾਈ ਜਾਂਦੀ ਆ। ਇਸ ਤੋਂ ਇਲਾਵਾ ਮੇਰੇ ਖਿਆਲ ਦੇ ਨਾਲ ਇਹਨਾਂ ਦੀ ਰਣਨੀਤੀ ਦਾ ਇੱਕ ਹਿੱਸਾ ਇਹ ਹੋਏਗਾ ਕਿ ਵੇਖੋ ਇਸ ਵੇਲੇ ਜਸ਼ਨ ਦਾ ਮਾਹੌਲ ਹੈ ਪੰਜਾਬ ਦੇ ਵਿੱਚ, ਕੋਈ ਰਾਜਨੀਤਿਕ ਇਵੈਂਟ ਅਸੀਂ ਆਯੋਜਿਤ ਕਰਾਂਗੇ ਤਾਂ ਸ਼ਾਇਦ ਉਨੀ ਮਹੱਤਤਾ ਨਹੀਂ ਮਿਲੇਗੀ, ਤਾਂ ਪਹਿਲਾਂ ਜਸ਼ਨਾਂ ਦੇ ਵਿੱਚ ਸ਼ਾਮਲ ਹੋਵੋ, ਮਤਲਬ ਕਿ ਕਿਸਾਨ ਦੀ ਖੁਸ਼ੀ ਦੇ ਸ਼ਰੀਕ ਬਣੋ, ਉਸ ਤੋਂ ਬਾਅਦ ਦੇਖਾਂਗੇ ਕਿ ਅੱਗੇ ਕੀ ਕੀਤਾ ਜਾਣਾ ਚਾਹੀਦਾ। ਔਰ ਸਭ ਤੋਂ ਵੱਡੀ ਗੱਲ ਆ ਕਿ ਸਾਰੀਆਂ ਪਾਰਟੀਆਂ ਨੂੰ ਆਪਣੀ ਰਣਨੀਤੀ ਦੀ ਨਜ਼ਰਸਾਨੀ ਇਸ ਵਾਸਤੇ ਵੀ ਕਰਨ ਦੀ ਜ਼ਰੂਰਤ ਹੋਏਗੀ ਕਿ ਹੋ ਸਕਦਾ ਕਿ ਕਿਸਾਨ ਧਿਰਾਂ ਕੋਈ ਫੈਸਲਾ ਲੈ ਲੈਣ ਰਾਜਨੀਤਿਕ, ਇਹ ਵੀ ਤੇ ਇੱਕ ਸੰਭਾਵਨਾ ਰਹਿ ਗਈ। ਹਾਲਾਂਕਿ ਇਹਦੀ ਸੰਭਾਵਨਾ ਬਹੁਤ ਘੱਟ ਆ ਕਿ ਉਹ ਸਿੱਧਾ ਇਲੈਕਸ਼ਨ ਚ ਆਉਣਗੀਆਂ, ਪਰੰਤੂ ਕੁਛ ਵੀ ਹੋ ਸਕਦਾ ਕਿਉਂਕਿ ਗੁਰਨਾਮ ਸਿੰਘ ਝੜੂਨੀ ਦਾ ਗਰੁੱਪ ਤੇ ਹੈ ਹੀ ਹੈ ਨਾ ਮੈਦਾਨ ਚ। ਸੋ ਇਸ ਕਰਕੇ ਇਹ ਜਿਹੜੀ ਹੈ ਨਾ ਉਹਦੇ ਏੜਬਾਂ ਨੇ, ਜਿਵੇਂ ਆਪਾਂ ਕਹਿ ਲਈਏ ਸਵੈਟਰ ਨਹੀਂ ਸੀ ਬੁਣਦੀਆਂ ਹੁੰਦੀਆਂ ਆਪਣੀਆਂ ਬੀਬੀਆਂ ਪਿਛਲੇ ਜ਼ਮਾਨੇ ਦੇ ਵਿੱਚ, ਹੁਣ ਤੇ ਉਹ ਸਵੈਟਰ ਵਾਲਾ ਰਿਵਾਜ ਚਲੇ ਗਿਆ। ਤੇ ਉਹ ਮਤਲਬ ਕਿ ਜੇ ਕਿਤੇ ਗਲਤ ਹੋ ਜਾਂਦੀ ਉਹ ਤੇ ਸਿਲਾਈ ਤੇ ਫਿਰ ਵਾਪਸ ਉਧੇੜ ਕੇ, ਤਾਂ ਇਹ ਉਧੇੜ ਬੁਣ ਚੱਲੀ ਜਾਂਦੀ ਆ। ਇਹਦੇ ਵਿੱਚ ਆਪਾਂ ਨੂੰ ਥੋੜਾ ਟਾਈਮ ਲੱਗੇਗਾ ਦੇਖਣ ਚ ਕਿ ਕੀ ਸਥਿਤੀ ਸਾਫ਼ ਹੁੰਦੀ ਆ। ਅਮਰਿੰਦਰ ਸਿੰਘ ਭਾਜਪਾ ਦੇ ਨਾਲ ਕੋਈ ਤਰਿਆਕ ਲਾਉਂਦਾ ਹੈ, ਅਕਾਲੀ ਦਲ ਬਹੁਜਨ ਸਮਾਜ ਪਾਰਟੀ ਇਹ ਕੀ ਰਣਨੀਤੀ ਲੈ ਕੇ ਅੱਗੇ ਵੱਧਦੇ ਆ, ਕਾਂਗਰਸ ਜਿਵੇਂ ਮੈਂ ਕਿਹਾ ਕਿ ਉਹਨਾਂ ਕੋਲ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਉਹ ਹੱਥ ਚੋਂ ਛਿਟਕ ਗਿਆ ਹੈ, ਆਮ ਆਦਮੀ ਪਾਰਟੀ, ਇਹ ਸਾਰੀਆਂ ਰਣਨੀਤੀ ਬਣਾ ਕੇ ਕਿਸ ਤਰ੍ਹਾਂ ਅੱਗੇ ਵੱਧਦੀ ਹੈ, ਥੋੜਾ ਜਿਹਾ ਇੰਤਜ਼ਾਰ ਕਰਨਾ ਪਏਗਾ, ਪੱਤੇ ਤਦ ਹੀ ਖੁੱਲਣਗੇ। ਜੀ ਜੀ।
IPL ਦੀ ਕਮਾਈ ਤੋਂ BCCI ਨੂੰ ਛੋਟ? ਹਾਂਜੀ ਦੇਖੋ, ਕਮਾਲ ਦੀ ਗੱਲ ਆ ਕਿ ਜਿਹੜੀ ਹੈਗੀ ਆ ਨਾ ਸਾਡੀ BCCI, ਜਿਹਨੂੰ ਆਪਾਂ ਕਹਿੰਦੇ ਨੇ ਇੱਕ ਰਿਚ ਬੋਰਡ ਆ, ਜਿਹੜਾ ਦੁਨੀਆ ਦਾ ਰਿਚ ਬੋਰਡ ਆ, ਉਹਨਾਂ ਨੇ IPL ਤੋਂ ਟੈਕਸ ਦੀ ਛੋਟ ਲੈ ਲਈ ਆ। IPL ਦੇ ਵਿੱਚ ਵੇਖੋ ਕਿੰਨੀ ਕਮਾਈ ਹੁੰਦੀ ਆ, ਟੈਕਸ ਛੋਟ ਲਈ ਆ। ਹੁਣ ਇਹਨਾਂ ਨੇ ਜੋ ਟੈਕਸ ਛੋਟ ਲਈ ਆ ਉਹ ਵੀ ਹੈਰਾਨ ਕਰਦੀ ਆ, ਉਹ ਵੀ ਹੈਰਾਨ ਕਰਦੀ ਆ ਕਿ ਕਿਸ ਬਿਹਾਵ ਤੇ ਲਈ ਆ। ਕਿਉਂਕਿ ਘਰ ਦੀ ਗੱਡੀ ਗੰਡਾ ਸਿੰਘ ਡਰਾਈਵਰ, ਤੁਹਾਨੂੰ ਪਤਾ ਹੀ ਆ, ਅਮਿਤ ਸ਼ਾਹ ਜੀ ਦਾ ਬੇਟਾ ਤੇ ਬੈਠਾ ਉੱਤੇ, ਸੌਰਵ ਗੰਗੂਲੀ ਦਾਦਾ, ਉਹ ਇਹਨਾਂ ਦਾ ਆਪਣਾ ਖਾਸ ਮਿੱਤਰ ਹੈ, ਉਹ ਤੇ ਉੱਤੇ ਬੈਠਾ ਵਾ। ਤਾਂ ਇਹਨਾਂ ਨੇ ਧਾਰਾ 12A ਦੇ ਜਿਹੜੀ ਛੂਟ ਲਈ ਹੈ ਤਹਿਤ, ਉਹ ਇਹ ਕਹਿ ਕੇ ਲਈ ਹੈ ਕਿ ਅਸਲ ਦੇ ਵਿੱਚ IPL ਇੱਕ ਮਨੋਰੰਜਨ ਦੇ ਨਾਲ ਜੁੜਿਆ ਮਾਮਲਾ ਹੈ। ਇਹਦੇ ਵਿੱਚ ਜੁੜੀਆਂ ਗਤੀਵਿਧੀਆਂ ਟ੍ਰੇਡ, ਕਮਰਸ ਅਤੇ ਬਿਜ਼ਨਸ ਦੇ ਦਾਇਰੇ 'ਚ ਹੈ। ਠੀਕ ਹੈ ਜੀ। BCCI ਦਾ ਕਹਿਣਾ ਹੈ, ਇਹ ਮਤਲਬ ਕਿ ਜਿਹੜਾ ਹੈ ਉਹ ਮਹਿਕਮਾ ਕਹਿ ਰਿਹਾ, ਟੈਕਸ ਮਹਿਕਮਾ। BCCI ਦਾ ਕਹਿਣਾ ਕਿ ਨਹੀਂ ਹਜ਼ੂਰ, ਤੁਸੀਂ ਗਲਤ ਸਮਝ ਰਹੇ ਹੋ। ਟੈਕਸ ਡਿਪਾਰਟਮੈਂਟ ਦਾ ਕਹਿਣਾ ਸੀਗਾ, ਕਿਉਂਕਿ ਇੱਕ ਪਟੀਸ਼ਨ ਚੱਲ ਰਹੀ ਸੀਗੀ ਪਹਿਲਾਂ ਤੋਂ। ਤਾਂ ਇਨਕਮ ਟੈਕਸ ਦਾ ਕਹਿਣਾ ਹੈ ਕਿ ਭਾਈ ਤੁਸੀਂ IPL ਜਿਹੜਾ ਹੈ ਨਾ ਉਹ ਮਨੋਰੰਜਨ ਨਾਲ ਜੁੜਿਆ ਇਵੈਂਟ ਰੱਖਿਆ ਹੋਇਆ, ਇਹਦੇ ਤੇ ਜਿਹੜੀਆਂ ਗਤੀਵਿਧੀਆਂ ਟ੍ਰੇਡ, ਕਮਰਸ ਤੇ ਬਿਜ਼ਨਸ ਦੇ, ਉਹ ਸਾਰੇ ਉਹਦੇ ਦਾਇਰੇ 'ਚ ਨੇ, ਟੈਕਸ ਦੇ ਦਾਇਰੇ 'ਚ। BCCI ਦਾ ਕੀ ਕਹਿਣਾ, ਉਹਨਾਂ ਆਖਿਆ ਹਜ਼ੂਰ ਤੁਸੀਂ ਗਲਤ ਸਮਝ ਰਹੇ ਜੇ, ਇੱਕ ਚੈਰੀਟੇਬਲ ਹੈ, ਇੱਕ ਚੈਰੀਟੇਬਲ ਦਾ ਕੰਮ ਹੈ। ਇਹਦਾ ਮਕਸਦ ਕ੍ਰਿਕਟ ਨੂੰ ਵਧਾਵਾ ਦੇਣਾ ਹੈ। IPL ਇਸ ਸੋਚ ਨਾਲ ਅੱਗੇ ਵਧਦਾ, ਮਤਲਬ ਕਿ ਏਡੇ ਵੱਡੇ ਵਪਾਰਕ ਇਵੈਂਟ ਨੂੰ BCCI ਚੈਰੀਟੇਬਲ ਦੱਸਦਾ, ਔਰ ਇਸ ਚੈਰੀਟੇਬਲ ਦੇ ਵਿੱਚ ਕਿੰਨੇ ਗਰੀਬਾਂ ਨੂੰ ਸਟੇਡੀਅਮ 'ਚ ਦਾਖਲਾ ਮਿਲਦਾ, ਇਹਦਾ ਕਦੇ ਡਾਟਾ ਉਹ ਜਾਰੀ ਕਰ ਦੇਣ ਤੇ ਬੜੀ ਮਿਹਰਬਾਨੀ ਹੋਏਗੀ। ਐਸਾ ਕਰ ਦੇਣ ਬਰਾਏ ਕਰਮ, ਬਰਾਏ ਮਿਹਰਬਾਨੀ, ਤੇ ਬਹੁਤ ਅੱਛਾ ਹੋਏਗਾ। ਜੀ ਜੀ ਮਿੰਟੂ ਜੀ, ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਤੇ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।